ਫੜ ਕੇ ਉਹਨੂੰ ਉੱਤੇ ਲੈ ਗਿਆ ਛੱਤ ਤੇ, ਫਿਰ ਉੱਤੋਂ ਉਹਨੂੰ ਡੇਗ ਦਿੱਤਾ। ਹੁਣ ਹੋਇਆ ਕਿ ਇਹ ਸਭ ਕੁਛ ਵਾਪਰ ਗਿਆ, ਔਰ ਵਾਪਰਨ ਤੋਂ ਬਾਅਦ ਹਿਸਾਬ ਲਾ ਲਓ ਕਿ 3 ਮਹੀਨੇ ਵੀ ਲੰਘ ਗਏ, 3-4 ਮਹੀਨੇ ਲੰਘ ਗਏ। ਬਾਅਦ ਦੇ ਵਿੱਚ ਇੱਕ ਗੁੰਮਨਾਮ ਚਿੱਠੀ ਪੁਲਿਸੀਆਂ ਕੋਲ ਪਹੁੰਚਦੀ ਆ। ਉਹ ਚਿੱਠੀ ਦੇ ਵਿੱਚ ਲਿਖਿਆ ਜਾਂਦਾ ਕਿ ਧਿਆਨ ਦੇ ਨਾਲ ਉਸ ਮਾਮਲੇ ਨੂੰ ਦੇਖੋ। ਕਹਿੰਦੇ ਕਿ ਉਸ ਬੰਦੇ ਨੇ ਆਪਣੀ ਮਾਂ ਨੂੰ ਆਪ ਮਾਰਿਆ, ਨਾ ਕਿ ਉਹ ਛੱਤ ਤੋਂ ਆਪਣੇ ਆਪ ਡਿੱਗੀ ਆ, ਉਹ ਤੇ ਬਿਮਾਰ ਆ। ਉਹਨੇ ਦੱਸਿਆ ਕਿ ਅਸਲ ਦੇ ਵਿੱਚ ਉਹਨੂੰ ਬ੍ਰੇਨ ਹੈਮਰਜ ਹੋਇਆ ਸੀਗਾ, ਜਿਹਦੇ ਕਰਕੇ ਉਹ ਵਿਚਾਰੀ ਬਿਲਕੁਲ ਤੁਰਨ ਫਿਰਨ ਤੋਂ ਅਸਮਰੱਥ ਸੀ। ਉਹ ਮੰਜੇ ਤੇ ਸੀਗੀ, ਮੰਜੇ ਤੋਂ ਉੱਠ ਨਹੀਂ ਸੀ ਸਕਦੀ। ਚਿੱਠੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਲਿਖੀਆਂ ਗਈਆਂ। ਫਿਰ ਉਹਨਾਂ ਨੇ ਜਿਹੜੀ ਉਹ ਸੁਸਾਇਟੀ ਸੀ ਜਿੱਥੇ ਵਿੱਚ ਫਲੈਟ ਸੀਗਾ, ਉਸ ਫਲੈਟ ਦੇ ਵਿੱਚੋਂ ਸਾਰੀ CCTV ਫੁਟੇਜ ਖੰਗਾਲੀ। ਫਿਰ ਉਸ ਫਲੈਟ ਦੇ ਵਿੱਚੋਂ ਜਿਹੜੀ ਕਹਾਣੀ ਨਿਕਲੀ ਉਹ ਦਿਲ ਦਹਿਲਾਉਣ ਵਾਲੀ ਸੀ ਕਿ ਉਹ ਬੰਦਾ ਸਾਫ਼ ਤੌਰ ਤੇ ਫੁਟੇਜ ਦੇ ਵਿੱਚ ਨਜ਼ਰ ਆਇਆ, ਆਪਣੀ ਮਾਤਾ ਨੂੰ ਉਹ ਛੱਤ ਤੇ ਲੈ ਕੇ ਜਾਂਦਾ ਤੇ ਉਸ ਤੋਂ ਬਾਅਦ ਉਹਨੂੰ ਧੱਕਾ ਦੇ ਕੇ ਮਾਰ ਦਿੰਦਾ। ਯਾਨੀ ਇਹ 27 ਸਤੰਬਰ ਦੀ ਘਟਨਾ ਸੀ। ਔਰ ਬਾਅਦ ਦੇ ਵਿੱਚ ਇਸ ਇੰਜੀਨੀਅਰ ਨੂੰ, ਜਾਂ ਕਹਿ ਲਈਏ ਕਪੁੱਤ ਇੰਜੀਨੀਅਰ ਨੂੰ, ਪੁਲਿਸ ਨੇ ਗ੍ਰਿਫਤਾਰ ਕੀਤਾ। ਪੁਲਿਸ ਦੀ ਗ੍ਰਿਫਤ ਚ ਆ ਕੇ ਮੰਨ ਗਿਆ ਸਾਰਾ ਕੁਛ ਕਿ ਗੁਨਾਹ ਮੈਂ ਕੀਤਾ, ਪਾਪ ਮੈਂ ਕੀਤਾ। ਪਹਿਲਾਂ ਇਹ ਮੰਨਿਆ ਨਹੀਂ, ਕਿਉਂਕਿ ਪੜ੍ਹੇ ਲਿਖੇ ਤੁਹਾਨੂੰ ਪਤਾ ਥੋੜੇ ਸ਼ੈਤਾਨ ਜ਼ਿਆਦੇ ਹੁੰਦੇ ਆ। ਪਹਿਲਾਂ ਤੇ ਪਾਣੀ ਨਹੀਂ ਸੀ ਪੈਰਾਂ ਤੇ ਪੈਣ ਦਿੰਦਾ। ਕਹਿੰਦਾ ਜੀ ਕਿ ਉਹ ਮੈਂ ਤੇ ਉਹਨੂੰ ਸੂਰਜ ਨਮਸਕਾਰ ਕਰਵਾਉਣ ਲੈ ਕੇ ਗਿਆ ਸੀ, ਉੱਥੇ ਯੋਗਾ ਕਰਵਾਉਣ ਲੈ ਕੇ ਗਿਆ ਸੀਗਾ ਛੱਤ ਤੇ ਉੱਥੇ ਮੇਰਾ ਧਿਆਨ ਥੋੜਾ ਜਿਹਾ ਉਖੜਿਆ ਤੇ ਮਾਤਾ ਸਾਡੀ ਤੁਰ ਕੇ ਤੇ ਦੂਜੇ ਪਾਸੇ ਚਲੇ ਗਈ, ਜਿੱਥੋਂ ਉਹ ਡਿੱਗ ਪਈ ਆ। ਤੇ ਪੁਲਿਸ ਵਾਲੇ ਆਖਿਆ ਕਿ ਉਹ ਤੇ ਤੁਰ ਫਿਰ ਹੀ ਨਹੀਂ ਸੀ ਸਕਦੀ ਮੰਜੇ ਤੋਂ, ਤੇ 2.5-3 ਫੁੱਟ ਦੀ ਤੁਹਾਡੀ ਰੇਲਿੰਗ ਆ, ਉਹ ਰੇਲਿੰਗ ਕਿੱਦਾਂ ਟੱਪ ਗਈ? ਜਿਹਦੇ ਕੋਲੋਂ ਮੰਜੇ ਤੋਂ ਉੱਠ ਕੇ ਜੁੱਤੀ ਪਾਉਣ ਜੋਗੀ ਉਹਦੇ ਕੋਲ ਤਾਕਤ ਨਹੀਂ ਹੈਗੀ, ਸਮਰੱਥਾ ਨਹੀਂ ਹੈਗੀ, ਉਹ 2.5-3 ਫੁੱਟ ਦੀ ਰੇਲਿੰਗ ਟੱਪ ਕੇ ਕਿਵੇਂ ਡਿੱਗ ਪਈ ਦੱਸ? ਉੱਥੇ ਫਸ ਗਿਆ। ਫਿਰ ਇਹ ਮੰਨ ਗਿਆ ਕਿ ਬਿਮਾਰ ਬਹੁਤ ਸੀ, ਮੈਂ ਉਹਦੀ ਦੇਖਭਾਲ ਤੋਂ ਅੱਕ ਚੁੱਕਾ ਸੀ, ਅਜੇ ਚੁੱਕਾ ਸੀਗਾ ਮੈਂ, ਇਸ ਕਰਕੇ ਇਸ ਟੈਂਟੇ ਨੂੰ ਉਹਨੇ ਦੇਖ ਕੇ ਕਹਿੰਦਾ ਸੀ ਰੱਬ ਨੇ ਵਿਖਾ ਦਿੱਤਾ। ਆਪਣੀ ਮਾਂ ਜਿਹਨੇ ਉਹਨੂੰ ਸੰਸਾਰ ਵਿਖਾਇਆ, ਪਾਲਿਆ ਪੋਸ਼ਿਆ, ਪਤਾ ਨਹੀਂ ਕਿੰਨੇ ਦੁੱਖ ਸਹੇ, ਜ਼ਿੰਦਗੀ ਚ ਉਹਨੂੰ ਇੱਕ ਮੁਕਾਮ ਦਿੱਤਾ, ਤਾਂ ਉਸ ਕਪੁੱਤ ਨੇ ਆਪਣੀ ਮਾਂ ਨੂੰ ਇਹ ਅੰਜਾਮ ਦਿੱਤਾ। ਸੋ ਪੜ੍ਹੇ ਲਿਖੇ ਵੀ ਏਦਾਂ ਕਰੀ ਜਾਂਦੇ ਆ, ਸਮਝ ਤੋਂ ਪਰੇ ਦੀ ਗੱਲ ਆ। ਕੱਲ ਦੀ ਸਾਡੇ ਇੱਥੋਂ ਦੀ ਖਬਰ ਸੀਗੀ ਚੰਡੀਗੜ੍ਹ ਕਿ ਇੱਕ 99 ਸਾਲ ਦੀ ਉਮਰ ਦੇ ਵਿੱਚ ਕਰਨਲ, ਉਹ ਵਿਚਾਰਾ 99 ਸਾਲ ਦੀ ਉਮਰ ਦੇ ਵਿੱਚ ਜਾ ਕੇ ਅਦਾਲਤ ਤੋਂ ਆਪਣਾ ਘਰ ਲੈ ਕੇ ਆਇਆ। ਯਾਨੀ 9 ਸਾਲ ਅੱਡੀਆਂ ਰਗੜਦਾ ਰਿਹਾ ਅਦਾਲਤਾਂ ਚ, ਉਹਨੂੰ ਆਪਣੀਆਂ ਉਹਦੀਆਂ ਨੂੰਹਾਂ ਨੇ ਘਰੋਂ ਕੱਢ ਛੱਡਿਆ ਸੀ 99 ਸਾਲ ਦੀ ਉਮਰ ਚ। ਸੋ ਅਬਦੁਲ ਕਲਾਮ ਨੇ ਇੱਕ ਵਾਰੀ ਬਹੁਤ ਸੋਹਣੀ ਗੱਲ ਕਹੀ ਸੀ, ਉਹ ਕਹਿੰਦਾ ਸੀਗਾ ਕਿ ਨੈਵਰ ਫੋਰਗੇਟ 2 people in your life, the person who lost everything just to make you in your father, the person who was with you in every pain, your mother। ਇਹਨਾਂ ਦੋਵਾਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਹੁਣ ਜਿਹੜੇ ਪੜ੍ਹੇ ਲਿਖੇ ਆ ਉਹ ਅਬਦੁਲ ਕਲਾਮ ਦੀ ਗੱਲ ਕਈ ਵਾਰ ਨਹੀਂ ਸਮਝਦੇ, ਸਾਡੇ ਅੱਗੇ ਜਿਹੜੇ ਘੱਟ ਪੜ੍ਹੇ ਲਿਖੇ ਆ ਉਹ ਸ਼ਾਇਦ ਸਮਝ ਜਾਂਦੇ ਆ। ਪਿੰਡਾਂ ਦਾ ਮਾਹੌਲ ਔਰ ਸ਼ਹਿਰਾਂ ਦਾ ਮਾਹੌਲ ਦੇਖ ਲਓ, ਇਹੀ ਫਰਕ ਜਿਹੜਾ ਉਹ ਤੈਅ ਕਰਦਾ। ਜੀ 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 ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਦੇ ਵੱਲ ਵੱਧਦੇ ਕਹਿੰਦੇ ਹੁਣ ਬੀਬੀਆਂ ਵੀ ਦੱਸਣਗੀਆਂ ਜੰਗ ਦੇ ਮੋਰਚੇ ਤੇ ਪ੍ਰਦੇਸ਼ਕ ਫੌਜ ਦੇ ਵਿੱਚ ਭਰਤੀ ਦਾ ਰਾਹ ਪੱਧਰਾ ਹੋਇਆ। ਦੇਖੋ ਸਮੇਂ ਸਮੇਂ ਤੇ ਇਹ ਚੀਜ਼ਾਂ ਬਦਲ ਜਾਣੀਆਂ ਚਾਹੀਦੀਆਂ ਸੀਗੀਆਂ, ਪਰ ਸਾਡੇ ਇੱਥੇ ਬਹੁਤ ਲੇਟ ਬਦਲਦੀਆਂ, ਇਸ ਕਰਕੇ ਥੋੜਾ ਜਿਹਾ ਪਛੜ ਕੇ ਚੱਲਦਾ ਪਿਆ ਸਾਡਾ ਭਾਰਤ। ਦੁਨੀਆ ਦੇ ਵਿੱਚ ਔਰਤਾਂ ਬਹੁਤ ਦੂਰ ਤੱਕ ਜਾ ਚੁੱਕੀਆਂ, ਔਰ ਕਈ ਦੇਸ਼ਾਂ ਦੀਆਂ ਜਿਹੜੀਆਂ ਵੱਡੀਆਂ ਫੌਜਾਂ ਨੇ ਉਹਨਾਂ ਦੇ ਵਿੱਚ ਬਹੁਤ ਪਹਿਲਾਂ ਤੋਂ ਔਰਤਾਂ ਜਾ ਕੇ ਹਿੱਸਾ ਲੈ ਰਹੀਆਂ ਨੇ ਜੀ। ਪਰ ਸਾਡੇ ਇੱਥੇ ਆ ਜਿਹੜੀ ਟੈਰੀਟੋਰੀਅਲ, ਜਿਹਨੂੰ ਆਪਾਂ ਕਹਿੰਦੇ ਨੇ ਟੈਰੀਟੋਰੀਅਲ ਆਰਮੀ ਜਿਹਨੂੰ ਬੋਲਦੇ ਆ, ਜਿਹਨੂੰ ਤੁਸੀਂ ਪ੍ਰਦੇਸ਼ਿਕ ਸੈਨਾ ਕਿਹਾ, ਇਹ ਵਧੀਆ ਸ਼ਬਦ ਹੈ ਵੈਸੇ, ਪ੍ਰਦੇਸ਼ਿਕ ਫੌਜ। ਤਾਂ ਟੈਰੀਟੋਰੀਅਲ ਆਰਮੀ ਦੇ ਵਿੱਚ ਵੀ ਔਰਤਾਂ ਦੀ ਭਰਤੀ ਦੇ ਰਸਤੇ ਸਾਰੇ ਬੰਦ ਕੀਤੇ ਹੋਏ ਸਨ ਭਾਰਤ ਨੇ, ਔਰ ਕਦੋਂ 70 ਸਾਲ ਬੀਤ ਜਾਣ ਦੇ ਬਾਅਦ ਵੀ। ਤਾਂ ਹੁਣ ਇਹ ਮਾਮਲਾ ਫਿਰ ਹਾਈ ਕੋਰਟ 'ਚ ਗਿਆ। ਦਿੱਲੀ ਹਾਈ ਕੋਰਟ ਨੇ ਸਾਫ਼ ਕਰ ਦਿੱਤਾ, ਉਹਨੇ ਕਿਹਾ ਕਿ ਇਹ ਤੇ ਇੱਕ ਤਰ੍ਹਾਂ ਨਾਲ ਵਿਤਕਰੇਬਾਜ਼ੀ ਹੈ, ਔਰ ਸੰਵਿਧਾਨ ਕਿਸੇ ਵੀ ਖੇਤਰ ਦੇ ਵਿੱਚ ਲਿੰਗ ਵਿਤਕਰੇਬਾਜ਼ੀ ਨੂੰ
ਕਿਤੇ ਵੀ ਪ੍ਰਮਾਣਤਾ ਨਹੀਂ ਦਿੰਦਾ। ਸੋ ਇਹ ਇੱਕ ਵਿਤਕਰਾ, ਸੋ ਔਰਤਾਂ ਦੇ ਨਾਲ ਇਹ ਵਿਤਕਰਾ ਅੱਗੇ ਨਹੀਂ ਚੱਲੇਗਾ। ਜਿਹੜਾ ਹੋ ਗਿਆ ਸੋ ਹੋ ਗਿਆ। ਇਹਨਾਂ ਨੂੰ ਟੈਰੀਟੋਰੀਅਲ ਆਰਮੀ ਦੇ ਵਿੱਚ ਨੁਮਾਇੰਦਗੀ ਮਿਲੇਗੀ। ਸੋ ਇਹ ਇੱਕ ਨਵੀਂ ਉਡਾਨ ਆ। ਵੈਸੇ ਮੈਂ ਤਾਂ ਸਮਝਦਾ ਕਿ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਜੇ ਸਾਡੀਆਂ ਕੁੜੀਆਂ ਕਲਪਨਾ ਚਾਵਲਾ ਵਰਗੀਆਂ ਕਿੱਥੇ ਜਾ ਕੇ ਉਹਨਾਂ ਨੇ ਨਾਂ ਰੋਸ਼ਨਾਏ ਆ। ਇੱਥੇ ਹੁਣ ਲੜਾਕੂ ਜਹਾਜ਼ ਵੀ ਉਡਾਉਣ ਲੱਗ ਪਈਆਂ ਕੁੜੀਆਂ ਸਾਡੇ ਇੰਡੀਆ ਦੇ ਵਿੱਚ। ਸਾਡੇ ਪੰਜਾਬ ਦੀ ਜਿਹੜੀ ਸਰਹੱਦ ਆ, ਇਹਦੇ ਤੇ ਤੁਸੀਂ ਜਾਓਗੇ ਕਿਤੇ ਫਿਰੋਜ਼ਪੁਰ ਇਲਾਕੇ ਦੇ ਵਿੱਚ ਜਾਂ ਪਰੇ ਅਜਨਾਲਾ ਸੈਕਟਰ ਨੂੰ ਜਾਓਗੇ, ਤੁਹਾਨੂੰ BSF ਦੇ ਵਿੱਚ ਕੁੜੀਆਂ ਦਿਖਾਈ ਦੇਣਗੀਆਂ ਔਰ ਕਿਆ ਡਿਊਟੀ ਕਰਦੀਆਂ ਸ਼ਾਨਦਾਰ ਢੰਗ ਦੇ ਨਾਲ। ਕਈ ਵਾਰ ਤੇ ਉਹਨਾਂ ਨੇ ਚੂੜਾ ਵੀ ਪਾਇਆ ਹੁੰਦਾ ਹੱਥੀਂ, ਪਰ ਉਹ ਆਪਣੀ ਬੰਦੂਕ ਲੈ ਕੇ ਏਦਾਂ ਜਿੱਦਾਂ ਸ਼ੇਰਨੀਆਂ ਦਹਾੜਦੀਆਂ ਫਿਰਦੀਆਂ, ਏਦਾਂ ਹੱਦ ਤੇ ਤੁਰੀਆਂ ਫਿਰਦੀਆਂ। ਤਾਂ ਜੇ BSF ਦੇ ਵਿੱਚ ਦੇਖੋ, ਇੱਕ ਹੱਦ ਤੇ ਜਾ ਕੇ ਇੱਕ ਬੀਬੀ ਇੱਕ ਬੱਚੀ ਜਾ ਕੇ ਉੱਥੇ ਖੜ ਸਕਦੀ ਸੀ ਨਾ ਤਾਣ ਕੇ, ਤਾਂ ਟੈਰੀਟੋਰੀਅਲ ਆਰਮੀ ਦੇ ਵਿੱਚ ਮੋਰਚੇ ਤੇ ਕਿਉਂ ਨਹੀਂ ਉਤਰ ਸਕਦੀ? ਸੋ ਇਹ ਵੇਲਣਾ ਚਲਾਉਣਾ ਜਾਣਦੀਆਂ। ਇਹਦਾ ਮਤਲਬ ਇਹ ਨਹੀਂ ਇਕੱਲਾ ਵੇਲਣਾ ਹੀ ਚਲਾ ਸਕਦੀਆਂ ਸਾਰੀ ਉਮਰ, ਬੰਦੂਕ ਵੀ ਚਲਾ ਸਕਦੀਆਂ, ਐਡੀ ਕੋਈ ਗੱਲ ਨਹੀਂ ਹੈ। ਸੋ ਇਹ ਹੁਣ ਮੌਕਾ ਮਿਲਿਆ ਕਿ ਵੇਲਣ ਚਲਾਉਣ ਵਾਲੀਆਂ ਬੀਬੀਆਂ ਜਿਹੜੀਆਂ ਉਹ ਬੰਦੂਕ ਚਲਾ ਕੇ ਲੋਕਾਂ ਦੇ ਵੱਲ ਵੀ ਕੱਢਿਆ ਕਰਨਗੇ ਜਿਹੜੇ ਭੈੜੇ ਛੜੇ ਹੋਣਗੇ। ਸੋ ਬਹੁਤ ਵੱਡੀ ਖੁਸ਼ੀ ਹੈ। ਔਰ ਐਸੀ ਜਿੱਥੇ ਜਿੱਥੇ ਵੀ ਕੋਈ ਕਿਤੇ ਵੀ ਵਿਤਕਰੇਬਾਜ਼ੀ ਹੈ ਤਾਂ ਮੇਰੇ ਖਿਆਲ ਦੇ ਨਾਲ ਉਹ ਖੋਲ ਦੇਣੀ ਚਾਹੀਦੀ ਹੈ, ਹਟਾ ਦੇਣੀ ਚਾਹੀਦੀ ਹੈ। ਇਹਦੇ ਨਾਲ ਕੀ ਆ ਕਿ ਇੱਕ ਤੇ ਔਰਤ 'ਚ ਜਿੱਥੇ ਸਮਾਨਤਾ ਦੀ ਭਾਵਨਾ ਹੁੰਦੀ ਆ, ਉੱਥੇ ਸਵੈ ਮਾਨਤਾ ਦੀ ਵੀ ਭਾਵਨਾ ਹੁੰਦੀ ਆ। ਸੋ ਜਿਹੜਾ ਸਵਾਭੀਮਾਨ ਹੁੰਦਾ ਇੱਕ ਕਿਸੇ ਵੀ ਸ਼ਖਸ ਦਾ, ਕਿਸੇ ਵੀ ਕਿਰਦਾਰ ਦਾ, ਤਾਂ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਇਜ਼ਾਫਾ ਹੁੰਦਾ। ਬਹੁਤ ਵਧੀਆ ਕੀਤਾ ਇਹਨਾਂ ਨੇ, ਫੈਸਲਾ ਕੀਤਾ, ਠੀਕ ਕੀਤਾ। ਪਰ ਇਹ ਚੀਜ਼ਾਂ ਜਿਹੜੀਆਂ ਉਹ ਅਦਾਲਤਾਂ ਨੂੰ ਕਰਨੀਆਂ ਪੈ ਰਹੀਆਂ, ਜਿਹੜੀਆਂ ਇੱਥੋਂ ਦੇ ਹਾਕਮਾਂ ਨੂੰ ਬਹੁਤ ਪਹਿਲਾਂ ਕਰ ਦੇਣੀਆਂ ਚਾਹੀਦੀਆਂ ਸੀ। ਜੀ 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 ਮਿੰਟੂ ਜੀ, ਅਗਲੇ ਜਿਹੜੇ ਖਬਰ ਦੇ ਵੱਲ ਵੱਧਦੇ ਆ ਵੀ ਇੱਕ ਵਿਧਾਇਕ ਦਾ ਮੁੰਡਾ ਕਹਿੰਦੇ ਚਪੜਾਸੀ ਬਣਿਆ, ਕਾਂਗਰਸੀਆਂ ਨੇ ਹੁਣ ਉਸ ਦੀ ਪੜਤਾਲ ਮੰਗੀ ਆ। ਕਾਂਗਰਸੀਆਂ ਨੇ ਕਿਤੇ ਇਸ ਗੱਲ ਦੀ ਪੜਤਾਲ ਤੇ ਨਹੀਂ ਮੰਗ ਲਈ ਕਿ ਇਹਨੇ ਚਪੜਾਸੀ ਹੀ ਕਿਉਂ ਲਵਾਇਆ, ਵੱਡਾ ਉਹਦਾ ਕਿਉਂ ਨਹੀਂ ਦਵਾਇਆ? ਕਿਉਂਕਿ ਸ਼ਾਇਦ ਕਾਂਗਰਸੀ ਸੋਚਦੇ ਹੋਣੇ ਆ ਜੇ ਸਾਡਾ ਕੋਈ ਬੰਦਾ ਹੁੰਦਾ ਤੇ ਉਹ ਤੇ ਘੱਟੋ ਘੱਟ ਚਪੜਾਸੀ ਦੇ ਉਹਦੇ ਤੇ ਨਹੀਂ ਸੀ ਦੇਵੇਗਾ। ਖੈਰ ਇਹ ਵਿਚਾਰਾ ਕਹਿੰਦਾ ਹੋਣਾ ਵਿਧਾਇਕ ਤਾਂ ਕਿ ਕਾਹਦਾ ਕਾਕਾ ਚਪੜਾਸੀ ਲਾਇਆ, ਲਾਲਾ ਲਾਲਾ ਹੋ ਗਈ ਆ, ਹਰੇਕ ਪਾਸੇ ਉਹਦਾ ਰੌਲਾ ਪੈ ਗਿਆ। ਅਸਲ ਦੇ ਵਿੱਚ ਕਹਾਣੀ ਕੀ ਆ ਕਿ ਇਹ ਰਾਜਸਥਾਨ ਦਾ ਵਿਧਾਇਕ ਸੀਗਾ ਜਿਹਦਾ ਮੁੰਡਾ ਵਿਧਾਨ ਸਭਾ ਦੇ ਵਿੱਚ ਹੀ ਚਪੜਾਸੀ ਜਾ ਲੱਗਾ। ਮਤਲਬ ਕਿ ਜਿੱਥੇ ਉਹਦਾ ਪਿਤਾ ਸ਼੍ਰੀ ਇੱਕ MLA ਦੇ ਤੌਰ ਤੇ ਜਾ ਕੇ ਸਵਾਲ ਜਵਾਬ ਕਰਦਾ, ਇਹ ਉਸ ਵਿਧਾਨ ਸਭਾ ਦੇ ਵਿੱਚ ਹੁਣ ਚਾਹ ਪਾਣੀ ਫੜਾਉਣ ਦਾ ਕੰਮ ਕਰਿਆ ਕਰੇਗਾ। ਵੈਸੇ ਮੈਨੂੰ ਨਹੀਂ ਉਮੀਦ ਕਿ ਇਹਨੂੰ ਕੋਈ ਆਵਾਜ਼ ਮਾਰਿਆ ਕਰੂਗਾ ਸਾਰੇ, ਕਿਉਂਕਿ ਕਹਿੰਦੇ ਹੋਣਗੇ ਕਿ MLA ਸਾਹਿਬ ਦਾ ਮੁੰਡਾ, ਇਹ ਭਾਵੇਂ ਦੂਜਿਆਂ ਨੂੰ ਕਵੇ ਜਾਓ ਚਾਹ ਪਾਣੀ ਫੜ ਕੇ ਲਿਆਓ, ਪਿਤਾ ਜੀ ਬੈਠੇ ਉੱਥੇ। ਪਰ ਇਸ ਸਮੇਂ ਇਸ ਨਿਯੁਕਤੀ ਤੇ ਕਾਫੀ ਵਿਵਾਦ ਹੋ ਗਿਆ। ਔਰ ਮੇਰੇ ਖਿਆਲ ਦੇ ਨਾਲ ਚਪੜਾਸੀ ਦੀ ਪੋਸਟ ਤੇ ਕੋਈ ਭਰਤੀ ਹੋਈ ਹੋਵੇ ਤੇ ਉਹਦੇ ਤੇ ਏਡਾ ਵੱਡਾ ਰੌਲਾ ਪਿਆ ਹੋਵੇ, ਮੇਰੇ ਖਿਆਲ ਦੇ ਨਾਲ ਬਹੁਤ ਘੱਟ ਕੇਸ ਹੋਏਗਾ, ਰੇਅਰ ਕੇਸ ਹੋਏਗਾ। ਪਰ ਇਹਦੇ ਤੇ ਬਹੁਤ ਜ਼ਿਆਦਾ ਬਵਾਲ ਹੋਇਆ ਪਿਆ। ਸੋ ਇਹ ਜਿਹੜਾ ਰਾਮ ਕ੍ਰਿਸ਼ਨ ਮੀਨਾ, ਇਹਦਾ ਮੁੰਡਾ ਜਿਹੜਾ ਹੁਣ ਇਹ ਬਣਿਆ ਵਾ ਚਪੜਾਸੀ, ਇਹਦੇ ਤੇ ਕਾਂਗਰਸੀਆਂ ਕਿਹਾ ਕਿ ਇਹ ਗੋਲਮਾਲ ਆ, ਇਹਦੀ ਜਾਂਚ ਪੜਤਾਲ ਹੋਣੀ ਚਾਹੀਦੀ ਆ। ਕਾਂਗਰਸ ਵਾਲੇ ਸ਼ੱਕ ਕਿੱਥੋਂ ਪ੍ਰਗਟਾਉਂਦੇ ਆ, ਔਰ ਆਮ ਸਧਾਰਨ ਬੰਦਾ ਵੀ ਜੇ ਇਹ ਗੱਲ ਸੁਣੂਗਾ ਤਾਂ ਉਹਨੂੰ ਵੀ ਸ਼ੱਕ ਜ਼ਰੂਰ ਹੋਏਗਾ। ਇਹਦਾ ਮੁੰਡਾ 10ਵੀਂ 'ਚ 2 ਵਾਰੀ ਫੇਲ ਹੋਇਆ ਸੀ, ਡਫਰ ਸੀ ਸਿਰੇ ਦਾ। ਫਿਰ ਜਦੋਂ ਕੋਈ ਉਹਦਾ ਤਣ ਪੱਤਨ ਨਾ ਲੱਗਾ ਤੇ ਫਿਰ ਇਹ ਵਿਧਾਇਕ ਨੇ ਕਿਹਾ ਜਾ ਸ਼ੋਰਾ ਖੇਤਾਂ ਦੇ ਵਿੱਚ ਕੰਮ ਕਰਿਆ ਕਰ। ਤੇ ਖੇਤਾਂ ਦੇ ਵਿੱਚ ਉੱਥੇ ਕਦੇ ਗੰਢੇ ਗੋੜ ਛੱਡੇ, ਕਦੇ ਵੱਟਾਂ ਸ਼ਾਮ ਛੱਡੀਆਂ, ਇਹੋ ਜਿਹੇ ਕੰਮ ਕਰਿਆ ਕਰਦਾ ਸੀ। ਅਚਾਨਕ ਫਿਰ ਕਿਤੇ ਆਈਡੀਆ ਆਇਆ, ਔਰ ਆਈਡੀਆ ਜਿਹੜਾ ਸੀ ਉਹਦੇ ਬਾਪ ਨੂੰ ਆਇਆ ਕਿ ਇਹਨੇ ਤੇ ਸਾਰੀ ਉਮਰ ਵੱਟਾਂ ਤੇ ਗੋਡੇ ਘੜੀਸ ਤੇ ਮਰ ਜਾਣਾ, ਕਿਉਂ ਨਾ ਇਹਨੂੰ ਕਿਸੇ ਪਾਸੇ ਸੈੱਟ ਕਰਦੀ। ਹੁਣ ਜਿਹੜੀ ਕੁਆਲੀਫਿਕੇਸ਼ਨ ਸੀ ਉਹ ਤੇ ਇੰਨੀ ਕੁ ਸੀ, ਪਰ ਉਹਨੇ ਧੱਕ ਧਕਾ ਕੇ ਕਿਸੇ ਤਰੀਕੇ ਦੇ ਨਾਲ ਪ੍ਰਾਈਵੇਟ ਜੇ ਪੇਪਰ ਦਿੰਦੇ ਜਿਹੜੇ ਉਹ ਕਰਕੇ 10ਵੀਂ ਕਰਾਤੀ। ਤੇ ਫਿਰ ਉਤੋਂ ਵਿਧਾਨ ਸਭਾ ਦੀਆਂ ਜਿਹੜੀਆਂ 4 ਚਪੜਾਸੀ ਦੀਆਂ ਪੋਸਟਾਂ ਨਿਕਲ ਗਈਆਂ। ਇਹਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਇਹ ਮੁੰਡਾ ਜਿਹੜਾ ਸੀ ਉਹ ਭਰਤੀ ਕਰਾਤਾ। ਹੁਣ ਭਰਤੀ ਉਹ ਆਪਣੀ ਕਾਬਲੀਅਤ ਤੇ ਹੋਇਆ ਜਾਂ ਕਰਵਾਇਆ ਗਿਆ ਤਾਂ ਤੁਸੀਂ ਆਪ ਹੀ ਫੈਸਲਾ ਕਰ ਲਿਓ ਕਿ ਇਹ ਜਿਹੜੀਆਂ 18 ਸੀਟਾਂ ਸੀ, ਸੌਰੀ ਮੈਂ 4 ਕਹੀਆਂ, ਇਹ 18 ਸੀ ਕੁੱਲ। ਇਹਦੇ ਲਈ 12,453 ਅਰਜ਼ੀਆਂ ਆਈਆਂ ਸੀ, ਯਾਨੀ 18 ਪੋਸਟਾਂ ਦੀ 12,453 ਸੀਗੀਆਂ। ਇਹਦੇ 'ਚ 129 ਇੰਜੀਨੀਅਰ ਆਏ ਸੀਗੇ ਚਪੜਾਸੀ ਭਰਤੀ ਹੋਣ ਲਈ, 23 ਵਕੀਲ ਆਏ ਸੀਗੇ, 1 ਚਾਰਟਰਡ ਅਕਾਊਂਟੈਂਟ ਆਇਆ ਸੀਗਾ,
393 ਆਰਟ ਤੋਂ ਜਿਹੜੇ ਪੋਸਟ ਗ੍ਰੈਜੂਏਟ ਡਿਗਰੀ ਹੋਲਡਰ ਹੁੰਦੇ ਆ ਉਹ ਆਏ। ਤੁਸੀਂ ਆਪ ਹਿਸਾਬ ਲਾ ਲਓ ਕਿ ਇਹਦੇ ਵਿੱਚ PhD ਹੋਲਡਰ ਵੀ ਆਏ, ਇੱਕਾ ਦੁੱਕਾ PhD ਹੋਲਡਰ ਵੀ ਸੀਗੇ। ਸੋ ਬਹੁਤ ਜ਼ਿਆਦਾ ਸੀਗੇ। 9 MBA ਵੀ ਸੀਗੇ, 23 ਸਾਇੰਸ ਤੋਂ ਪੋਸਟ ਗ੍ਰੈਜੂਏਟ ਸੀਗੇ, ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਡਿਗਰੀਆਂ ਵਾਲੇ ਸੀਗੇ। ਤਾਂ ਜਿਹੜੇ ਸਾਰੇ ਉਹ ਡਿਗਰੀਆਂ ਵਾਲੇ ਸੀਗੇ, ਜਿਹੜੇ ਚਪੜਾਸੀ ਲੱਗਣ ਆਏ ਸੀ, ਚਾਵਾਂ ਨਾਲ ਮਾਂ ਨੇ ਸਵੇਰੇ ਖੱਟਾ ਦਹੀਂ ਵੀ ਖਿਲਾਇਆ ਹੋਣਾ ਚੌਲਾਂ ਦੇ ਨਾਲ ਕਿ ਚੱਲ ਪੁੱਤ ਚਪੜਾਸੀ ਲੱਗ ਕੇ ਆਓ, ਪਰ ਉਹ ਰਹਿ ਗਏ ਜਿਨ੍ਹਾਂ ਨੇ ਡਿਗਰੀਆਂ ਕੀਤੀਆਂ ਸੀ। ਇਹ ਜਿਹੜਾ ਬੰਦਾ ਸੀਗਾ, ਜਿਹੜਾ ਵਿਧਾਇਕ ਦਾ ਮੁੰਡਾ ਸੀ, ਇਹ ਭਰਤੀ 'ਚ ਬਾਜੀ ਮਾਰ ਗਿਆ। ਹੁਣ ਇਸ ਗੱਲ ਤੋਂ ਕਾਂਗਰਸੀ ਹੈ ਜਿਹੜੇ ਉਹ ਸ਼ੱਕ ਪ੍ਰਗਟਾਉਂਦੇ ਆ ਕਿ ਏਡੇ ਵੱਡੇ ਜਿਹੜੇ ਡਿਗਰੀ ਹੋਲਡਰ ਸੀ, ਜਿਨ੍ਹਾਂ ਨੇ ਸਾਇੰਸ ਦੇ ਵਿੱਚ ਡਿਗਰੀਆਂ ਕੀਤੀਆਂ ਹੋਈਆਂ, MBA ਕੀਤੀ ਹੋਈ ਹੈ ਜਿਨ੍ਹਾਂ ਨੇ, ਉਹ ਚਪੜਾਸੀ ਲੱਗਣੋਂ ਰਹਿ ਗਏ ਆ। ਤੇ ਇਹਦੇ ਵਿੱਚ ਐਸਾ ਕਿਹੜਾ ਮੀਰੀ ਗੁਣ ਸੀ ਜਿਹਨੂੰ ਵੇਖ ਕੇ ਵਿਧਾਨ ਸਭਾ ਦਾ ਇਹਨੂੰ ਚਪੜਾਸੀ ਲਾ ਦਿੱਤਾ ਗਿਆ। ਮੇਰੇ ਖਿਆਲ ਦੇ ਨਾਲ ਜੇ ਜਾਂਚ ਪੜਤਾਲ ਸ਼ੁਰੂ ਹੋ ਗਈ ਤੇ ਇਹ ਇੰਟਰਨੈਸ਼ਨਲ ਨਿਊਜ਼ ਬਣ ਜਾਣੀ ਆ ਕਿ ਇੱਕ ਚਪੜਾਸੀ ਦੀ ਪੋਸਟ ਦੀ ਜਿਹੜੀ ਹੈ ਉਹ ਵੀ ਕੋਈ CBI ਜਾਂ ਕੋਈ ਇਹੋ ਜਿਹੀ ਏਜੰਸੀ ਇਨਕੁਆਇਰੀ ਕਰਨ ਲੱਗੀ ਆ। ਪਰ ਦੇਖੋ ਵੀ ਹਾਲਾਤ ਕਿੰਨੇ ਮਾੜੇ ਆ ਵੀ MBA ਵਾਲਿਆਂ ਨੂੰ ਵੀ ਅਜਿਹੀਆਂ ਜੋਬਾਂ ਦੇ ਲਈ ਜਿਹੜਾ ਆ ਉਹ ਜਿਹੜਾ ਕਹਿ ਲਓ ਵੀ ਆਪਣੇ ਕਾਗਜ਼ ਭਰਨੇ ਪੈ ਰਹੇ ਆ। ਵੀ ਹਾਲਾਤ ਕਿੱਦਾਂ ਦੇ ਬਣੇ ਉੱਥੇ ਵੀ ਵਿਚਾਰਿਆਂ ਦੇ ਪਤੇ ਨਹੀਂ ਪੈ ਰਹੇ। ਮੇਰੇ ਖਿਆਲ ਦੇ ਨਾਲ ਤੇ ਨੇਤਾਵਾਂ ਦਾ ਕੋਟਾ ਰਿਜ਼ਰਵ ਰੱਖ ਦੇਣਾ ਚਾਹੀਦਾ, ਜਿਵੇਂ ਪਛੜੇ ਵਰਗਾਂ ਲਈ ਹੈ ਨਾ ਕੋਟਾ, ਇਹਨਾਂ ਲਈ ਇੱਕ ਅਲੱਗ ਕੋਟਾ ਅਲਾਟ ਕਰਕੇ ਘੱਟੋ ਘੱਟ ਦੂਜਿਆਂ ਨੂੰ ਪਤਾ ਤਾਂ ਹੋਵੇ ਕਿ ਇੰਨੀਆਂ ਕੁ ਸੀਟਾਂ ਹੈਗੀਆਂ, ਇਹਦੇ ਲਈ ਸਾਡੀ ਮੁਕਾਬਲੇਬਾਜ਼ੀ ਹੋਊਗੀ। ਬਿਲਕੁਲ ਜੀ। ਅਗਲੀ ਮਿੰਟੋ ਜੀ ਗੱਲ ਕਰਦੇ ਆ। ਕਹਿੰਦੇ ਸੰਜੇ ਸਿੰਘ ਦੀ ਕਮਾਈ ਸੁਣ ਕੇ ਸਾਰੇ ਹੀ ਲੋਕ ਦੰਗ ਰਹਿ ਗਏ ਨੇ। ਦੇਖੋ, ਸੰਜੇ ਸਿੰਘ ਦੀ ਕਮਾਈ ਦਾ ਤਾਂ ਜਿੱਥੋਂ ਤੱਕ ਫੰਡਾ ਉਹ ਹੈਰਾਨ ਕਰਨ ਵਾਲਾ ਹੀ ਆ। ਜਿਹੜਾ ਇਹਨਾਂ ਨੇ ਦਿੱਤਾ ਹਲਫੀਆ ਬਿਆਨ, ਉਹਦੀ ਬਿਨਾਂ ਤੇ ਅੱਜ ਇੱਕਾ ਦੁੱਕਾ ਚੈਨਲਾਂ ਨੇ ਖਬਰ ਜਿਹੜੀ ਉਹ ਪੋਸਟ ਕੀਤੀ ਆ, ਜਿਹਦੇ 'ਚ ਦੱਸਿਆ ਗਿਆ ਕਿ ਇਹਨੇ ਜੋ ਹਲਫਨਾਮਾ ਦਿੱਤਾ ਉਹਦੇ 'ਚ 2016-17 ਦੀ ਜਿਹੜੀ ਆਮਦਨ ਦੱਸੀ ਆ, ਕੁੱਲ ਆਮਦਨ, ਉਹ ਸਿਰਫ 224 ਰੁਪਏ ਦੱਸੀ ਹੈ। 224 ਰੁਪਏ। ਪਰ ਨਾਲ ਆਪਣੀ ਪਤਨੀ ਦੀ ਜਿਹੜੀ ਇਹਨੇ ਆਮਦਨ ਦੱਸੀ ਹੈ ਉਹ ਦੱਸੀ ਹੈ 49,874 ਰੁਪਏ ਜੀ। ਔਰ ਕੁੱਲ ਜਿਹੜੀ ਇਹਨਾਂ ਨੇ ਆਪਣੀ ਪ੍ਰੋਪਰਟੀ ਸ਼ੋ ਕੀਤੀ ਹੈ ਉਹ ਕੀਤੀ ਹੈ 59,499 ਰੁਪਏ ਦੀ। ਮਤਲਬ ਕਿ ਬਹੁਤ ਗਰੀਬ ਜਿਹਾ ਸੰਜੇ ਸਿੰਘ ਦਾ, ਪਰ ਉਹਦੀ ਕਮਾਈ ਹੈ ਜਿਹੜੀ, ਹੁਣ ਪਤਾ ਨਹੀਂ, ਮੈਂ ਤੇ ਦੁਬਿਧਾ ਦੇ ਵਿੱਚ ਆ ਕਿ ਜਾਂ ਤੇ ਖੁਸ਼ੀ 'ਚ ਜਦੋਂ ਇਹਨੇ ਭਰਿਆ ਕਿਤੇ ਹਲਫੀਆ ਬਿਆਨ, ਉਹ ਕਿਤੇ ਕੋਈ ਜੀਰਵਾਂ ਲਾਉਣੀਆਂ ਭੁੱਲ ਗਿਆ, ਤੇ ਜਾਂ ਜਿਹੜੇ ਮੀਡੀਆ ਵਾਲੇ ਆ ਜਿਨ੍ਹਾਂ ਨੇ ਉਹ ਖਬਰ ਚੁੱਕੀ ਆ ਉਹ ਜਾਂ ਕਿਤੇ ਕੋਈ ਸਪੈਲਿੰਗ ਮਿਸਟੇਕ ਕਰ ਗਏ ਆ। 224 ਰੁਪਏ ਆਮਦਨ, 224 ਰੁਪਏ ਆਮਦਨ ਵੇਖ ਕੇ ਤੇ ਦਾਤਨ ਵੇਚਣ ਵਾਲਾ ਵੀ ਕਹਿੰਦਾ ਹੋਊਗਾ ਕਿ ਮੈਂ ਨੇਤਾ ਤੋਂ ਅਮੀਰ ਆ, ਕਿਉਂਕਿ ਉਹ ਘੱਟੋ ਘੱਟ ਇੱਕ ਦਿਨ 'ਚ ਹੀ ਇੰਨਾ ਕੁ ਕਮਾ ਲੈਂਦਾ ਹੋਊਗਾ। ਇਹਦੀ ਸਾਲ ਦੀ ਜੇ ਇੰਨੀ ਕੁ ਆਮਦਨ ਆ। ਸੋ ਬੜੀ ਦੁਬਿਧਾ 'ਚ ਹੈ ਮੈਂ ਤੇ ਆਪ ਕਿ 224 ਰੁਪਏ, ਤੇ ਜੇ 224 ਰੁਪਏ ਆਮਦਨ ਇੱਕ ਸਾਲ ਦੀ ਆ, ਉਹ ਤੇ ਇੱਕ ਦਿਨ 'ਚ ਮੇਰੇ ਖਿਆਲ ਦੇ ਨਾਲ 12 ਆਨੇ ਬਣਦੀ ਆ। ਤੇ ਜਿਹੜਾ ਦਿਨ 'ਚ 12 ਆਨੇ ਕਮਾਉਂਦਾ ਤੇ ਉਹ ਘਰੇ ਆਪਣੀ ਪਤਨੀ ਤੋਂ ਵੇਲਣੇ ਖਾਣ ਤੋਂ ਕਿਵੇਂ ਬਚਦਾ ਹੋਊਗਾ? ਸਮਝ ਤੋਂ ਪਰੇ ਦੀ ਗੱਲ ਆ। ਔਰ ਮੇਰੇ ਖਿਆਲ ਦੇ ਨਾਲ 224 ਰੁਪਏ 'ਚ ਜੇ ਚਟਨੀ ਦਾ ਸਮਾਨ ਲੈਣ ਵੀ ਚੱਲੀਏ ਤਾਂ 4 ਦਿਨ ਤੋਂ ਵੱਧ ਚਟਨੀ ਵੀ ਨਹੀਂ ਚੱਲਦੀ, ਉਹ 224 ਰੁਪਈਆ ਦੀ ਅੱਜ ਦੇ ਦੌਰ 'ਚ। ਬੜੀ ਅਜੀਬੋ ਗਰੀਬ ਜੀ ਖਬਰ ਹੈ। ਖੈਰ, ਕੁੱਲ ਇਹਨਾਂ ਦੀ ਪ੍ਰਾਪਰਟੀ ਜਿਹੜੀ ਦੱਸੀ ਗਈ ਆ ਉਹ ਦੱਸੀ ਗਈ ਆ 59,499 ਰੁਪਏ ਦੀ। ਪਰ ਫਿਰ ਵੀ ਇਹ ਸੰਜੇ ਸਿੰਘ ਦੀ ਜਿਹੜੀ ਕੁੱਲ ਪ੍ਰਾਪਰਟੀ ਹੈ, ਯਾਨੀ ਪਤੀ ਪਤਨੀ ਦੋਨਾਂ ਨੂੰ ਮਿਲਾ ਕੇ, ਮੇਰੇ ਖਿਆਲ ਦੇ ਨਾਲ ਬਹੁਤ ਥੋੜੀ ਆ। 59,000 ਰੁਪਏ ਦਾ ਤਾਂ ਜੇ ਲਈਏ ਤੇ ਇੱਕ ਲੰਡਾ ਜਿਹਾ ਸਕੂਟਰ ਆਉਂਦਾ ਅੱਜ ਕੱਲ੍ਹ। ਇਹਨਾਂ ਦੀ ਕੁੱਲ ਪ੍ਰਾਪਰਟੀ ਜਿਹੜੀ ਹੈ ਉਹ ਇਹਨਾਂ ਨੇ ਐਲਾਨੀ ਹੈ 59,499 ਰੁਪਏ ਦੀ। ਪਤਾ ਨਹੀਂ ਹੁਣ ਮਿਸਟੇਕ ਹੈ ਜਾਂ ਵਾਕਿਆ ਹੀ ਸੰਜੇ ਸਿੰਘ ਵਿਚਾਰਾ ਇੰਨਾ ਨਖੱਟੂ ਆ ਕਿ ਉਹਦੀ ਜਿਹੜੀ ਆਮਦਨ ਹੈ ਰੋਜ਼ਾਨਾ ਦੀ 12 ਕੁ ਆਨੇ ਆ। ਵੈਸੇ ਜਿਹੜਾ ਕੋਈ ਬੰਦਾ ਲਾਈਟਾਂ ਤੇ ਵਿਚਾਰਾ ਮਜਬੂਰੀ ਦਾ ਮਾਰਿਆ ਭੀਖ ਵੀ ਮੰਗਦਾ, ਉਹ ਵੀ ਇਹ ਤੋਂ ਕਈ ਗੁਣਾ ਜ਼ਿਆਦਾ ਆਮਦਨ ਰੱਖਦਾ ਹੋਏਗਾ। ਖੈਰ, ਅੱਗੇ ਜਿਹੜਾ ਇਹਨਾਂ ਦਾ ਸੁਸ਼ੀਲ ਗੁਪਤਾ, ਉਹਨੇ ਵੀ ਆਪਣੇ ਹਲਫਨਾਮੇ ਦੇ ਵਿੱਚ ਇੱਕ ਕਮਾਲ ਦਾ ਉਹ ਭਰਿਆ ਖਾਨਾ। ਉਹਨੇ ਆਪਣੇ ਆਪ ਨੂੰ ਬਿਜ਼ਨਸਮੈਨ ਨਹੀਂ ਲਿਖਿਆ, ਉੱਥੇ ਕਿਸਾਨ ਲਿਖਿਆ ਹਲਫਨਾਮੇ ਦੇ ਵਿੱਚ। ਪਤਾ ਨਹੀਂ ਇਹ ਹੁਣ ਕਿਆ ਇਹਨਾਂ ਦਾ ਫੰਡਾ। ਸੋ ਉਹਨੇ ਆਪਣੇ ਆਪ ਨੂੰ ਕਿਸਾਨ ਲਿਖਿਆ। ਨਾਲ ਡਿਗਰੀਆਂ ਡੁਗਰੀਆਂ ਤੋਂ ਉਹਨੇ ਬਹੁਤ ਦੱਸੀਆਂ, ਜਿੱਦਾਂ ਬੈਚਲਰ ਆਫ ਕਮਰਸ, ਬੈਚਲਰ ਆਫ ਲਾਅ, ਕਾਫੀ ਇੱਦਾਂ ਦੀਆਂ ਡਿਗਰੀਆਂ ਲਿਖੀਆਂ ਵਾ।
ਪਰ ਆਪਣੇ ਆਪ ਨੂੰ ਦੱਸਿਆ ਉਹਨੇ ਕਿਸਾਨ ਹੀ ਹੈ। ਵੈਸੇ ਆਮ ਆਦਮੀ ਪਾਰਟੀ ਦੀ ਸਿਫਤ ਆ ਕਿ ਇਹ ਫੁਕਰਾਪੰਤੀ ਜੀ ਘੱਟ ਕਰਦੇ। ਉਹਨੇ ਕਿਹਾ ਹੋਣਾ ਚੱਲ ਆਪਾਂ ਕਿਸਾਨ ਲਿਖ ਦਈਏ, ਕੀ ਹੋਇਆ ਜੇ ਆਪਣੇ ਕੋਲ 170 ਕਰੋੜ ਦੀ ਜਾਇਦਾਦ ਆ, ਲਿਖੋ ਆਪਣੇ ਆਪ ਨੂੰ ਕਿਸਾਨ, ਤਾਂ ਕਿ ਆਮ ਆਦਮੀ ਪਾਰਟੀ ਉਹ ਸੁਣਨ 'ਚ ਵਧੀਆ ਲੱਗਦਾ ਨਾ ਕਿ ਕਿਸਾਨ ਆਮ ਆਦਮੀ ਜਿਹਾ ਲੱਗਦਾ ਬੰਦਾ। ਦੂਜੇ ਪਾਸੇ ਜਿਹੜੇ ਦੂਸਰੇ ਗੁਪਤਾ ਜੀ ਆ, ਉਹਨਾਂ ਦੀ ਕੁੱਲ ਜਾਇਦਾਦ ਜਿਹੜੀ ਆ ਉਹ 69 ਕਰੋੜ 15 ਲੱਖ ਦੀ ਆ। ਯਾਨੀ ਇਹਨਾਂ ਤਿੰਨਾਂ 'ਚੋਂ ਜਿਹੜਾ ਸਭ ਤੋਂ ਅਮੀਰ ਆ, ਜੇ ਉਹਨਾਂ ਦੀ ਆਪਾਂ ਪ੍ਰੋਪਰਟੀ ਲਾਈਏ ਤੇ ਉਹ ਸੁਸ਼ੀਲ ਗੁਪਤਾ ਹੈ, ਜਿਹਦੀ ਕੁੱਲ ਸਾਰੇ ਅਸਾਸੇ ਪਾ ਕੇ ਮਤਲਬ ਕਿ ਪਤੀ ਪਤਨੀ ਜਿੰਨਾ ਵੀ ਜੋੜ ਬਣਦਾ ਉਹ ਲਗਭਗ 170 ਕਰੋੜ ਰੁਪਈਏ ਦਾ ਬਣਦਾ ਜੀ। ਉਹ ਕਾਫੀ ਅਮੀਰ ਆ, ਪਰ ਸੰਜੇ ਸਿੰਘ ਕਾਫੀ ਗਰੀਬ ਆ। ਹੁਣ ਇਹਨਾਂ ਦੇ ਵਿੱਚ ਇਹ ਅੱਗੇ ਜਾ ਕੇ ਅਗਲੇ ਸਾਲ ਦੇ ਵਿੱਚ ਕਿਹੜਾ ਗਰੀਬ ਹੋਰ ਹੁੰਦਾ, ਕਿਹੜਾ ਅਮੀਰ ਹੋਰ ਹੁੰਦਾ, ਉਹ ਦੇਖਾਂਗੇ। ਬਹਰਹਾਲ ਸੰਜੇ ਸਿੰਘ ਦੀ ਆਮਦਨ ਨੂੰ ਲੈ ਕੇ ਕਾਫੀ ਚਰਚੇ ਚੱਲਦੇ ਪਏ ਸੋਸ਼ਲ ਮੀਡੀਆ ਤੇ। ਜੀ 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 ਜੀ। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਵਿਦਿਆਰਥੀਆਂ ਤੋਂ ਇੱਕ ਜਿਹੜੀ ਵੀਡੀਓ ਆ ਕੁਛ ਦਿਨ ਪਹਿਲਾਂ ਜਿਹੜੀ ਕਾਫੀ ਚਰਚਿਤ ਹੋਈ ਸੀ ਵੀ ਕੂੜਾ ਚੁਕਵਾਇਆ ਜਾ ਰਿਹਾ ਸੀ, ਤੇ ਹੁਣ ਉਹੀ ਕੂੜਾ ਚੁਕਵਾਉਣ ਵਾਲੀ ਅਧਿਆਪਕ ਮੁਅੱਤਲ ਕਰ ਦਿੱਤੀ ਗਈ ਹੈ। ਦੇਖੋ ਇਹ ਵੀਡੀਓ ਬਹੁਤ ਵਾਇਰਲ ਹੋਈ ਜੀ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿ ਕਿੱਦਾਂ ਛੋਟੇ ਛੋਟੇ ਬੱਚੇ ਆ ਜਿਹੜੇ ਕੂੜਾ ਸੁੱਟਣ ਜਾ ਰਹੇ ਸੀਗੇ। ਤਾਂ ਇਸ ਵੀਡੀਓ ਦਾ ਹੁਣ ਨੋਟਿਸ ਲਿਆ ਬਾਲ ਅਧਿਕਾਰ ਕਮਿਸ਼ਨ ਦੇ। ਉਹਨਾਂ ਨੇ ਜਿਹੜੀ ਇਹ ਬੀਬਾ ਸੀਗੀ ਮੁੱਖ ਅਧਿਆਪਕਾ ਸੀਗੀ ਸਕੂਲ ਦੀ, ਉਹਨੂੰ ਮੁਅੱਤਲ ਕਰ ਦਿੱਤਾ। ਮਤਲਬ ਕਿ ਉਹਨਾਂ ਨੇ ਆਰਡਰ ਪਾਸ ਕਰ ਦਿੱਤਾ ਜ਼ਿਲ੍ਹਾ ਸਿੱਖਿਆ ਅਫਸਰ ਨੂੰ। ਜ਼ਿਲ੍ਹਾ ਸਿੱਖਿਆ ਅਫਸਰ ਨੇ ਇਹਦੇ ਤੇ ਐਕਸ਼ਨ ਲਿਆ ਔਰ ਉਸ ਮੁੱਖ ਅਧਿਆਪਕਾ ਦਾ ਨਾਮ ਸੀਗਾ ਚਰਨਜੀਤ ਕੌਰ। ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਹ ਘਟਨਾ ਹੈਗੀ ਸੀਗੀ ਲੁਧਿਆਣੇ ਦੇ ਲਾਗੇ, ਬਿਲਕੁਲ ਮੁੰਡੀਆਂ ਇਲਾਕਾ, ਉੱਥੋਂ ਦਾ ਸਰਕਾਰੀ ਐਲੀਮੈਂਟਰੀ ਸਕੂਲ ਸੀ ਜਿੱਥੇ ਦੀ ਇਹ ਘਟਨਾ। ਹੁਣ ਇਹਦੇ ਮਾਮਲੇ ਦੇ ਵਿੱਚ ਲੋਕ ਦੋ ਧੜਿਆਂ 'ਚ ਵੰਡੇ ਪਏ ਆ। ਦੋ ਧੜਿਆਂ 'ਚ ਨਹੀਂ, ਸਾਡੇ ਵਰਗੇ ਵੀ ਖੁਦ ਦੁਚਿੱਤੀ 'ਚ ਪਏ ਆ ਕਿ ਕੀ ਹੋ ਰਿਹਾ। ਹੁਣ ਦੇਖੋ ਜਿਹੜੇ ਪ੍ਰਾਇਮਰੀ ਸਕੂਲ ਆ ਉਹਨਾਂ ਦੇ ਵਿੱਚ ਤੇ ਅਧਿਆਪਕ ਵੀ ਭਾਗਾ ਵਾਲੇ ਸਕੂਲ 'ਚ ਲੱਭਦੇ ਆ। ਕੈਗ ਦੀ ਰਿਪੋਰਟ ਸੀ 2011 ਤੋਂ 16 ਦੀ, 1176 ਸਕੂਲ ਪ੍ਰਾਇਮਰੀ ਸਕੂਲ ਏਦਾਂ ਦੇ ਆ ਜਿੱਥੇ ਇੱਕ ਅਧਿਆਪਕ ਆ ਪੰਜਾਬ ਦੇ ਵਿੱਚ। 1176 ਸਕੂਲ ਏਦਾਂ ਦੇ ਆ। ਹਾਲਾਤ ਏਦਾਂ ਦੇ ਆ ਪ੍ਰਾਇਮਰੀ ਸਕੂਲਾਂ ਦੇ ਕਿ 66 ਸਕੂਲਾਂ ਦੇ ਕੋਲ, ਪ੍ਰਾਇਮਰੀ ਸਕੂਲਾਂ ਦੇ ਕੋਲ ਆਪਣੀ ਇਮਾਰਤ ਹੀ ਹੈ ਨਹੀਂ। ਇਹ ਕੈਗ ਦੀ ਰਿਪੋਰਟ ਕਹਿੰਦੀ ਆ। ਤਾਂ ਉੱਥੇ ਚਪੜਾਸੀ ਕਿੱਥੇ ਹੋਣਗੇ ਪ੍ਰਾਇਮਰੀ ਸਕੂਲਾਂ 'ਚ। ਹੁਣ ਜਿਹੜੀਆਂ ਮੁੱਖ ਅਧਿਆਪਕਾਂ ਜਾਂ ਜਿਹੜੀ ਕੋਈ ਹੋਰ ਟੀਚਰ ਹੋਏਗੀ ਉਹਦੇ ਨਾਲ ਉਹ ਕੂੜਾ ਥੋੜ੍ਹੀ ਸੁੱਟੂਗੀ। ਹੁਣ ਕੂੜਾ ਸੁੱਟੇ, ਸਫਾਈ ਕਰੇ ਜਾਂ ਬੱਚਿਆਂ ਨੂੰ ਪੜ੍ਹਾਵੇ, ਛੋਟੇ ਬੱਚਿਆਂ ਨੂੰ ਪੜ੍ਹਾਵੇ। ਇਹ ਇੱਕ ਬਹੁਤ ਵੱਡਾ ਚੈਲੰਜ ਆ। ਇਹ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਆ। ਜੇ ਤੇ ਅਧਿਆਪਕ ਪੜ੍ਹਾਉਂਦੇ ਨਹੀਂ, ਫਿਰ ਜਿਹੜੇ ਉੱਥੇ ਲਾਗੇ ਬੰਨੇ ਦੇ ਲੋਕ ਹੁੰਦੇ ਉਹ ਉਹਨਾਂ ਦੇ ਗੱਲ ਪੈਂਦੇ ਕਿ ਤੁਸੀਂ ਪੜ੍ਹਾਈ ਨਹੀਂ ਕਰਵਾਉਂਦੇ, ਆਪਣੇ ਆਪਣੇ ਕੰਮਾਂ 'ਚ ਤੁਸੀਂ ਲੱਗੇ ਰਹਿੰਦੇ ਹੋ। ਜੇ ਉਹ ਕੋਈ ਕੰਮ ਥੋੜ੍ਹਾ ਜਿਹਾ ਬੱਚਿਆਂ ਤੋਂ ਕਰਵਾਉਂਦੇ ਆ, ਫਿਰ ਅੱਜ ਕੱਲ੍ਹ ਤੁਹਾਨੂੰ ਪਤਾ ਹਰੇਕ ਦੀ ਜੇਬ ਦੇ ਵਿੱਚ ਇੱਕ ਮੋਬਾਈਲ ਆ, ਮੋਬਾਈਲ ਦੇ ਵਿੱਚ ਇੱਕ ਕੈਮਰਾ, ਇੱਕ ਕੈਮਰੇ ਦੇ ਵਿੱਚ 36 ਕਿਸਮ ਦੇ ਫਿਰ ਪੁਆੜੇ ਆ। ਤਾਂ ਉਹ ਫਿਰ ਇਹ ਕਹਾਣੀ ਇੱਧਰ ਉੱਧਰ ਪੈਂਦੀ ਆ। ਹੁਣ ਨਰਿੰਦਰ ਮੋਦੀ ਸਾਹਿਬ ਕਹਿੰਦੇ ਕਿ ਸਕੂਲਾਂ ਦੇ ਵਿੱਚ ਛੋਟੇ ਛੋਟੇ ਸਵੱਛ ਕਲੱਬ ਬਣਾ ਕੇ ਆਪ ਸਫਾਈ ਕਰੋ। ਹੁਣ ਨਰਿੰਦਰ ਮੋਦੀ ਦੀ ਮੰਨਣ ਜਾਂ ਉਹ ਸਾਡੀ ਮੰਨਣ, ਜਿਹੜੇ ਵੀਡੀਓ ਬਣਾ ਕੇ ਪਾਉਂਦੇ ਆ ਕਿ ਇਹ ਕੰਮ ਗਲਤ ਹੈ। ਮੇਰੇ ਹਿਸਾਬ ਦੇ ਨਾਲ ਤੈਅ ਹੋਣਾ ਚਾਹੀਦਾ ਹੈ ਕਿ ਕੀ ਜਿਨ੍ਹਾਂ ਸਕੂਲਾਂ ਦੇ ਵਿੱਚ ਚਪੜਾਸੀ ਹੈ ਨਹੀਂ, ਕੋਈ ਹੈਲਪਰ ਹੈ ਨਹੀਂ, ਉਹਨਾਂ ਸਕੂਲਾਂ ਦੇ ਵਿੱਚ ਬੱਚਿਆਂ ਤੋਂ ਇਸ ਤਰ੍ਹਾਂ ਸਫਾਈ ਦਾ ਕੰਮ ਲਿਆ ਜਾ ਸਕਦਾ ਜਾਂ ਨਹੀਂ। ਇਹ ਤੈਅ ਹੋਣਾ ਚਾਹੀਦਾ, ਕਿਉਂਕਿ ਜੇ ਅਧਿਆਪਕ ਮਾੜਾ ਮੋਟਾ ਹੱਥ ਨਹੀਂ ਲਾਉਂਦੇ, ਸਕੂਲਾਂ 'ਚ ਗੰਦ ਪੈਂਦਾ, ਉਹ ਤਾਂ ਵੀ ਮਾੜੇ ਆ। ਜੇ ਉਹ ਨਾਲ ਲੱਗ ਕੇ ਕੰਮ ਕਰਵਾਉਂਦੇ ਤਾਂ ਵੀ ਮਾੜੇ। ਲੋਕ ਕਹਿੰਦੇ ਕਿ ਤੁਸੀਂ ਪੜ੍ਹਾਉਂਦੇ ਨਹੀਂ, ਇਹ ਹੋਰ ਕੰਮ ਹੀ ਕਰੀ ਜਾਂਦੇ, ਕਦੇ ਗਰਾਊਂਡ ਬਣਾ ਲਿਆ, ਕਦੇ ਆਹ ਕਰ ਲਿਆ, ਕਦੇ ਉਹ ਕਰ ਲਿਆ। ਜੇ ਉਹ ਬੱਚਿਆਂ ਤੋਂ ਕੰਮ ਕਰਵਾਉਂਦੇ ਆ ਫਿਰ ਲੋਕ ਗੱਲ ਪੈਂਦੇ ਆ। ਇਹ ਸਭ ਕੁਛ ਹੈ ਜਿਹੜਾ ਉਹ ਕਾਫੀ ਅਸਪਸ਼ਟ ਆ। ਤਾਂ ਇਸ ਸਥਿਤੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਹਾਂ ਭਾਈ ਬੱਚਿਆਂ ਤੋਂ ਕੀ ਕੁਛ ਕਰਵਾਇਆ ਜਾ ਸਕਦਾ, ਕੀ ਸਕੂਲ ਦੀ ਸਫਾਈ ਕਰਵਾਈ ਜਾ ਸਕਦੀ ਹੈ ਜਾਂ ਨਹੀਂ ਕਰਵਾਈ ਜਾ ਸਕਦੀ। ਜੇ ਨਹੀਂ ਕਰਵਾਈ ਜਾ ਸਕਦੀ ਤਾਂ ਪ੍ਰਧਾਨ ਮੰਤਰੀ ਕਿਹੜੀ ਗੱਲ ਤੋਂ ਕਹੀ ਜਾਂਦਾ ਕਿ ਛੋਟੇ ਛੋਟੇ ਸਵੱਛ ਕਲੱਬ ਬਣਾ ਕੇ ਤੁਸੀਂ ਸਫਾਈ ਆਪ ਕਰਿਆ ਕਰੋ, ਇਹ ਕਰਿਆ ਕਰੋ, ਉਹ ਕਰਿਆ ਕਰੋ। ਉਹ ਤਾਂ ਗਿਆਨ ਬਹੁਤ ਜ਼ਿਆਦਾ ਝਾੜਦੇ ਸਫਾਈ ਦੇ ਮਾਮਲੇ 'ਚ। ਸੋ ਇਹ ਤੈਅ ਕੀਤਾ ਜਾਣਾ ਚਾਹੀਦਾ ਕਿ ਜਿਨ੍ਹਾਂ ਸਕੂਲਾਂ ਦੇ ਵਿੱਚ ਕੋਈ ਚਪੜਾਸੀ ਨਹੀਂ, ਕੋਈ ਹੈਲਪਰ ਨਹੀਂ, ਤਾਂ ਕੀ ਜਿਹੜੇ ਉੱਥੇ ਟੀਚਰ ਕੰਮ ਕਰਦੇ ਆ ਉਹ ਇੱਕ ਵਰਦੀ ਉੱਥੇ ਆਪਣੀ ਸਪੇਅਰ ਰੱਖਿਆ ਕਰਨ, ਤੜਕੇ ਆ ਕੇ ਉਹ ਝੱਗਾ ਪਜਾਮਾ ਪਾ ਕੇ ਪਹਿਲਾਂ ਝਾੜੂ ਲਾਇਆ ਕਰਨ, ਫਿਰ ਕੂੜਾ ਸਿਰ ਤੇ ਚੱਕ ਕੇ ਉਹ ਸੁੱਟ ਕੇ ਆਇਆ ਕਰਨ। ਸੋ ਕੁਛ ਨਾ ਕੁਛ ਹੱਲ ਕਰਨਾ ਚਾਹੀਦਾ। ਇਹ ਵੀਡੀਓ ਬਣਾਉਣ ਵਾਲੇ ਠੀਕ ਹੈ, ਉਹ ਆਪਣਾ ਕੰਮ ਕਰਦੇ ਆ, ਚਰਚਾ ਕਰਨ ਵਾਲੇ ਆਪਣਾ ਕੰਮ ਕਰਦੇ ਆ, ਵਿਭਾਗ ਐਕਸ਼ਨ ਲੈਣ ਵਾਲੇ ਆਪਣਾ ਕੰਮ ਕਰਦੇ ਆ, ਪਰ ਇਸ ਸਮੱਸਿਆ ਦਾ ਹੱਲ ਕਿਹਨੇ ਕਰਨਾ ਉਹ ਕੋਈ ਨਹੀਂ ਦੱਸਦਾ ਪਿਆ। ਜੀ ਜੀ ਬਿਲਕੁਲ।
ਤੇ ਮਿੰਟੂ ਜੀ ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਰਹਿੰਦੀਆਂ ਹੋਈਆਂ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ। ਸੋ ਤੇ ਇੱਦਾਂ ਹੀ ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਮਿਲਦੇ ਹਾਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੇਕਰ ਅਜੇ ਵੀ ਤੁਸੀਂ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਨਹੀਂ ਕਰਵਾਈ, ਜਾਂ ਫਿਰ ਤੁਸੀਂ ਆਪਣੀ ਇੰਸ਼ੋਰੈਂਸ ਦੀ ਸਸਤੀ ਪਲਾਨ ਚੇਂਜ ਕਰਵਾਉਣਾ ਚਾਹੁੰਦੇ ਹੋ, ਤਾਂ ਇਹ ਸਭ ਸੇਵਾਵਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 ਦੇ ਉੱਤੇ। 2018 ਦੇ ਵਿੱਚ ਜੇਕਰ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈ ਤਾਂ ਅਗਲੇ ਸਾਲ ਦੇ ਇਨਕਮ ਟੈਕਸ ਰਿਟਰਨ ਦੇ ਵਿੱਚ ਤੁਹਾਨੂੰ ਪੈਨਲਟੀ ਦੇਣੀ ਪਵੇਗੀ। 2018 ਦੇ ਵਿੱਚ ਬਹੁਤ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਨੇ ਆਪਣੇ ਪਲਾਨਸ ਦੇ ਰੇਟ ਤਬਦੀਲ ਕੀਤੇ ਹਨ। ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀ ਨਵੀਂ ਐਪਲੀਕੇਸ਼ਨ ਭਰਨੀ ਹੋਵੇ, ਚੱਲ ਰਹੀ ਪਲਾਨ ਨੂੰ ਚੇਂਜ ਕਰਨਾ ਹੋਵੇ, ਜਾਂ ਹੋਰ ਪਲਾਨ ਦੇ ਰੇਟ ਚੈੱਕ ਕਰਨੇ ਹੋਣ, ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ 408-272-2500 408-272-2500। ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ, ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916-686-2664 916-686-2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਇਲਾਕੇ ਦੇ ਵਿੱਚ ਡਾਕਟਰ ਪਰਮਜੀਤ ਸਿੰਘ ਤੱਖਰ MD ਉਹਨਾਂ ਦੀ ਸਰਪ੍ਰਸਤੀ ਹੇਠ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ ਤੋਂ ਤੁਸੀਂ ਇਮੀਗ੍ਰੇਸ਼ਨ ਫਿਜ਼ੀਕਲ, DOT ਫਿਜ਼ੀਕਲਸ, ਬਲੱਡ ਪ੍ਰੈਸ਼ਰ ਟ੍ਰੀਟਮੈਂਟ, ਦਿਲ ਦੀਆਂ ਬਿਮਾਰੀਆਂ, ਢਿੱਡ ਦੀਆਂ ਬਿਮਾਰੀਆਂ, ਡਾਇਬੀਟੀਜ਼, ਅਰਥਰਾਈਟਸ, ਬੈਕ ਨੈਕ ਪੇਨ, ਮੈਂਟਲ ਇਲਨੈਸ, EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਪ੍ਰੈਗਨੈਂਸੀ ਟੈਸਟਿੰਗ, ਈਅਰ ਇਰੀਗੇਸ਼ਨ, ਇਨਗ੍ਰੋਨ ਟੋਨੇਲ ਰਿਮੂਵਲ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਦਾ ਇਲਾਜ ਕਰਵਾ ਸਕਦੇ ਹੋ। ਤੁਸੀਂ ਇਹਨਾਂ ਦੇ ਕੋਲੋਂ ਸਕਿਨ ਦਾ ਤੇ ਚਮੜੀ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ 9166888888 916-688-8888। ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਕਲੀਨਿਕ 8191 ਟਿੰਬਰਲੇਕ ਵੇ, ਸੂਟ 400 ਸੈਕਰਾਮੈਂਟੋ 9166888888। ਮੈਂ ਕਹਿੰਨੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਾਗਵਾਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ। ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ। ਨਾ ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰ ਪਾਰੇ ਵੀ ਪਾਉਣੇ ਆ। ਉਹ ਭਾਗਵਾਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਪੌਲ 5103258433 510-325-8433 9163346000 916-334-6000। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ, ਜੋ ਕਿ ਹੁਣ ਖੁੱਲ ਚੁੱਕਾ ਹੈ 9203 ਫਾਲਸਮ ਬੋਲੇਵਾਰਡ ਸੈਕਰਾਮੈਂਟੋ ਵਿਖੇ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ ਤੋਂ ਤੁਸੀਂ ਲੈ ਸਕਦੇ ਹੋ ਅਨਸਟਿਚ ਸੂਟ, ਕਸਟਮ ਮੇਡ ਸੂਟ, ਰੈਡੀਮੇਡ ਸੂਟ, ਪੰਜਾਬੀ ਜੁੱਤੀ, ਜੁਐਲਰੀ, ਰੁਮਾਲਾ ਸਾਹਿਬ ਤੇ ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਤੇ ਫਿਜੀਅਨ ਗਰੋਸਰੀ ਤੇ ਫਰੈਸ਼ ਸਬਜ਼ੀ ਦੇ ਨਾਲ ਫਰੈਸ਼ ਫਰੂਟ ਵੀ।
ਹਰ ਤਰ੍ਹਾਂ ਦੀ 4 ਪਾਉਂਡ ਦਾਲ 399 ਅਤੇ ਸਾਰੇ ਆਟੇ ਸੇਲ ਤੇ ਹਨ। ਤੁਸੀਂ ਇਹਨਾਂ ਤੋਂ ਹਰ ਤਰ੍ਹਾਂ ਦੇ ਭਾਂਡੇ ਲੈ ਸਕਦੇ ਹੋ। ਇਹਨਾਂ ਕੋਲੋਂ ਜਾਗੋ ਦੀ ਡੈਕੋਰੇਸ਼ਨ ਦਾ ਸਮਾਨ ਮਿਲਦਾ ਹੈ। ਹੋਰ ਜਾਣਕਾਰੀ ਲਈ ਕਾਲ ਲਾਡੀ ਭੁੱਲਰ 916 917 58 66 916 917 5866। ਜਰੂਰ ਪਹੁੰਚੋ। ਏਸ਼ੀਅਨ ਕੈਸ਼ ਐਂਡ ਕੈਰੀ ਸੈਕਰਾਮੈਂਟੋ। ਐਡਰੈਸ 9203 ਫਾਲਸਮ ਬੁਲੇਵਾਰਡ ਸੈਕਰਾਮੈਂਟੋ। ਨੰਬਰ 916 917 58 66 916 917 5866। ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀਆਂ ਦੀ ਸ਼ਾਨ, ਪੰਜਾਬੀਆਂ ਦਾ ਮਾਣ, ਪੰਜਾਬੀ ਰੇਡੀਓ USA। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਹੈ ਜੀ ਮਿੰਟੂ ਗੁਰੂਸਰੀਆ ਜੀ ਦੇ ਨਾਲ ਖਬਰ ਤੇ ਨਜ਼ਰ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਸ਼ੁਕਰੀਆ ਜੀ। ਜੀ ਤੇ ਇੱਕ ਵਾਰੀ ਫਿਰ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਜਿਹੜੇ ਵਿਸ਼ੇਸ਼ ਸਪਾਂਸਰਸ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਕਰਵਾ ਸਕਦੇ ਹੋ, ਆਇਲ ਚੇਂਜ ਕਰਵਾ ਸਕਦੇ ਹੋ, 에ਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਇਹਨਾਂ ਦੇ ਕੋਲੋਂ ਤੁਸੀਂ ਖਰੀਦ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਸੈਂਟਾਨੈਲਾ ਵਿੱਚ ਅਤੇ ਮਟੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਤੁਸੀਂ ਨਿੰਮਾ ਸਹੋਤਾ ਹੁਣਾਂ ਨੂੰ ਕਾਲ ਕਰ ਸਕਦੇ ਹੋ 2092771013 209 277 1013 ਦੇ ਉੱਤੇ। ਮਿੰਟੂ ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਨਵਜੋਤ ਸਿੱਧੂ ਦਾ ਐਕਸ਼ਨ ਪੁੱਠਾ ਪੈ ਗਿਆ। ਮੇਅਰ ਨੂੰ ਮੁਅੱਤਲ ਕਰਨ ਵਾਲੇ ਬਿਆਨ ਤੋਂ ਉਹ ਖੁਦ ਵੀ ਪਲਟੇ ਤੇ ਮੇਅਰ ਨੇ ਉਸ ਨੂੰ ਚੁਣੌਤੀ ਵੀ ਦਿੱਤੀ। ਦੇਖੋ ਨਵਜੋਤ ਸਿੱਧੂ ਦਾ ਬੈਕ ਗੇਅਰ ਲੱਗ ਹੀ ਜਾਂਦਾ ਅਕਸਰ। ਪਹਿਲਾਂ ਉਹ ਕੇਵਲ ਵਾਲਾ ਕਿੰਨਾ ਰੌਲਾ ਪਾਇਆ ਜੀ, ਇੰਨੇ 1000 ਕਰੋੜ ਦਾ ਘੁਟਾਲਾ ਹੋਇਆ, ਆਹ ਹੋਇਆ, ਮੈਂ ਇਹਨਾਂ ਦੀਆਂ ਚੂੜਾਂ ਪੱਟ ਕੇ ਰੱਖ ਦੂੰ, ਮੈਂ ਇਹਨਾਂ ਦੇ ਤਖਤੇ ਲਾ ਦੂੰ, ਇਹ ਕਰ ਦੂੰ, ਉਹ ਕਰ ਦੂੰ। ਮੁੜ ਕੇ ਕੱਖ ਵੀ ਨਹੀਂ ਹੋਇਆ। ਕੈਪਟਨ ਸਾਹਿਬ ਕੁਛ ਹੋਰ ਕਹਿ ਦਿੰਦੇ ਸੀ, ਇਹ ਕੁਛ ਹੋਰ ਕਹਿ ਦਿੰਦੇ ਸੀ, ਵਿੱਚੋਂ ਇਨਕਲਾਬੀ ਮਨਪ੍ਰੀਤ ਸਿੰਘ ਬਾਦਲ ਜੀ ਕੋਈ ਹੋਰ ਕਹਿ ਦਿੰਦੇ ਸੀ। ਤਿੰਨੇ ਹੀ ਇੱਕ ਹੋਰ ਦਿਸ਼ਾ 'ਚ, ਇੱਕ ਹੋਰ ਦਿਸ਼ਾ 'ਚ, ਇੱਕ ਹੋਰ ਦਿਸ਼ਾ 'ਚ, ਸੱਜੇ ਖੱਬੇ ਤਾਂ। ਫਿਰ ਬਾਅਦ ਦੇ ਵਿੱਚ ਉਹ ਸਸਪੈਂਡ ਕੀਤੇ ਸੀ ਇਹਨੇ 4 ਵੱਡੇ ਕਰਮਚਾਰੀ। ਉਹ ਕਰਮਚਾਰੀ ਇਹਨਾਂ ਨੇ ਕਰ ਦਿੱਤੇ, ਅਫਸਰ ਕਰ ਦਿੱਤੇ ਸਸਪੈਂਡ। ਉਹ ਜਾ ਕੇ ਹਾਈ ਕੋਰਟ 'ਚ ਬਹਾਲ ਹੋ ਗਏ। ਉਹਨਾਂ ਦੇ ਵਿੱਚ ਵੀ ਇਹਨੇ ਇਹੋ ਜਿਹਾ ਕਮਲ ਮਾਰਿਆ ਸੀਗਾ, ਸਸਪੈਂਡ 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 ਸਸਪੈਂਡ, ਤਾਤਾ ਕਰਕੇ ਹੋ ਗਿਆ। ਬਾਅਦ ਵਿੱਚ ਹੋਇਆ ਕਿ ਉਹ ਇੱਕ ਪ੍ਰਕਿਰਿਆ ਸੀਗੀ ਜਿਹਦੇ ਤਹਿਤ ਉਹਨਾਂ ਨੂੰ ਸਸਪੈਂਡ ਕੀਤਾ ਜਾ ਸਕਦਾ ਸੀ। ਉਹ ਪ੍ਰਕਿਰਿਆ ਇਹਨੇ ਅਪਣਾਈ ਨਹੀਂ। ਸਿੱਧੇ ਤੌਰ ਤੇ ਆਪ ਹੀ ਵਕੀਲ, ਆਪ ਹੀ ਜੱਜ, ਆਪ ਹੀ ਜਲਾਦ ਬਣ ਗਿਆ। ਉਹਨਾਂ ਨੂੰ ਪਹਿਲਾਂ ਨੋਟਿਸ ਭੇਜਣਾ ਸੀਗਾ, ਤਾਂ ਉੱਥੇ ਵੀ ਇਹਨੇ ਗਲਤੀ ਕੀਤੀ। ਉਹ ਹਾਈ ਕੋਰਟ ਦੇ ਵਿੱਚ ਚਲੇ ਗਏ। ਉਹ ਕਹਿੰਦੇ ਸਾਨੂੰ ਤੇ ਇਹਨਾਂ ਨੇ ਨੋਟਿਸ ਵੀ ਨਹੀਂ ਦਿੱਤਾ, ਸਾਨੂੰ ਤੇ ਸਫਾਈ ਦਾ ਮੌਕਾ ਹੀ ਨਹੀਂ ਦਿੱਤਾ। ਉੱਥੇ ਵੀ ਫਿਰ ਇਹਨਾਂ ਦਾ ਬੈਕ ਗੇਅਰ ਲੱਗ ਗਿਆ। ਬੈਕ ਗੇਅਰ ਇਸ ਕਰਕੇ ਲੱਗ ਗਿਆ ਕਿ ਜਿਨ੍ਹਾਂ ਨੂੰ ਸਸਪੈਂਡ ਕੀਤਾ ਸੀ ਉਹ ਬਰੋਬਰ ਆ ਕੇ ਬਹਿ ਗਏ ਕਿ ਸਾਨੂੰ ਤੇ ਹਾਈ ਕੋਰਟ ਨੇ ਦੇਖੋ ਜੀ ਆਰਡਰ ਦਿੱਤਾ ਕਿ ਜਾਓ ਆਪਦੀਆਂ ਕੁਰਸੀਆਂ ਮੰਨ ਲਓ। ਤਾਂ ਹੁਣ ਇਸ ਮਾਮਲੇ 'ਚ ਵੀ ਮੈਨੂੰ ਲੱਗਦਾ ਕਿ ਇਹੋ ਕੁਛ ਹੀ ਹੋ ਰਿਹਾ। ਕੱਲ ਇਹਨਾਂ ਨੇ ਪ੍ਰੈਸ ਨੋਟ ਜਾਰੀ ਕਰ ਦਿੱਤਾ, ਜਿੱਦਾਂ ਆਪਾਂ ਕੱਲ ਦੇ ਪ੍ਰੋਗਰਾਮ 'ਚ ਗੱਲ ਵੀ ਕੀਤੀ ਸੀਗੀ ਕਿ ਇਹਨਾਂ ਨੇ ਪਹਿਲਾਂ ਆਖਿਆ ਕਿ ਇਹਨੂੰ ਮੇਅਰ ਨੂੰ ਅਸੀਂ ਸਸਪੈਂਡ ਕਰ ਦਿੱਤਾ। ਬਾਅਦ ਦੇ ਵਿੱਚ 2 ਘੰਟਿਆਂ ਬਾਅਦ, 2.25 ਘੰਟਿਆਂ ਬਾਅਦ ਦੁਬਾਰਾ ਪ੍ਰੈਸ ਨੋਟ ਜਾਰੀ ਕਰ ਦਿੱਤਾ ਕਿ ਨਹੀਂ ਜੀ ਅਸੀਂ ਤੇ ਉਹਨੂੰ ਸ਼ੋ ਕਾਜ਼ ਨੋਟਿਸ ਭੇਜਿਆ ਕਿ ਕਿਉਂ ਨਾ ਤੇਰੀ ਕਾਉਂਸਲਰਸ਼ਿਪ ਬਰਖਾਸਤ ਕਰ ਦਿੱਤੀ ਜਾਵੇ। ਹੁਣ ਕਿੱਥੇ ਰਾਮ ਨਾਮ, ਕਿੱਥੇ ਟੈਂ, ਕਿੱਥੇ ਮੁਅੱਤਲ ਕਰਨਾ, ਸਸਪੈਂਡ ਕਰਨਾ, ਕਿੱਥੇ ਕਾਉਂਸਲਰਸ਼ਿਪ ਤੋਂ ਤੈਨੂੰ ਬਰਖਾਸਤ ਕਰ ਦਈਏ ਜਾਂ ਨਾ ਕਰ ਦਈਏ, ਕਿੱਥੇ ਉਹ ਕਾਰਨ ਦੱਸੋ ਨੋਟਿਸ। ਇਹ ਸਮਝ ਤੋਂ ਪਰੇ ਦੀ ਗੱਲ ਆ।
ਪਰ ਦੂਜੇ ਪਾਸੇ ਜੇ ਦੇਖੀਏ ਤਾਂ ਅੱਜ ਵੀ ਇਹ ਖਿੱਚ ਧੂਣ ਜਿਹੜੀ ਉਹ ਇਸ ਪਾਸੇ ਨੂੰ ਲੈ ਗਈ ਆ ਕਿ ਜਿੱਥੇ ਕਾਂਗਰਸ ਫਸੀ ਨਜ਼ਰ ਆਉਂਦੀ ਹੈ। ਅਸਲ ਦੇ ਵਿੱਚ ਜਿਹੜਾ ਕੁਲਵੰਤ ਸਿੰਘ ਸੀਗਾ, ਇਹ ਕੁਲਵੰਤ ਸਿੰਘ ਬਹੁਤ ਅਮੀਰ ਆਦਮੀ ਆ, ਸਾਰੇ ਜਾਣਦੇ ਹੋਣੇ, ਮੋਹਾਲੀ ਦੇ ਇਹ ਰਿਚੈਸਟ ਆਦਮੀਆਂ ਚੋਂ ਇੱਕ ਆ। ਔਰ ਇਹਦੀ ਕੰਪਨੀ ਹੈ ਜਿਹੜੀ ਉਹ 1500 ਕਰੋੜ ਰੁਪਈਏ ਦਾ ਟਰਨਓਵਰ ਕਰਦੀ ਹੈ, ਸਨਾ ਜ਼ਿਆਦਾ ਅਮੀਰ ਆ। ਸੋ ਇਹ ਬੰਦਾ ਜਿਹੜਾ ਸੀ ਪਹਿਲਾਂ ਕਾਂਗਰਸੀਆਂ ਦੀ ਹੀ ਇਮਦਾਦ ਨਾਲ ਮੋਹਾਲੀ ਦਾ ਮੇਅਰ ਬਣਿਆ ਸੀ ਪਹਿਲਾਂ, ਫਿਰ ਬਾਅਦ ਚ ਛਾਲ ਮਾਰ ਕੇ ਅਕਾਲੀਆਂ ਚ ਆ ਗਿਆ। ਹੁਣ ਪਤਾ ਨਹੀਂ ਇੱਧਰ ਜਾਊਂ ਕਿ ਉੱਧਰ ਜਾਊਂ, ਖੁਦਾ ਜਾਣੇ ਮੈਂ ਕਿੱਧਰ ਜਾਊਂ, ਹੁਣ ਤੇ ਹਾਲੇ ਖੁਦਾ ਜਾਣੇ ਕਿ ਕਿੱਧਰ ਜਾਣਾ। ਪਰ ਇਹਨਾਂ ਦੇ ਸਿੰਘ ਕਸੂਤੇ ਫਸ ਗਿਆ, ਕਿਉਂਕਿ ਕੁਛ ਜਿਹੜੇ ਕਾਂਗਰਸੀ ਕਾਉਂਸਲਰ ਆ ਉਹ ਵੀ ਇਹਦੇ ਨਾਲ ਖੜੇ ਆ, ਕਹਿੰਦੇ ਕਿ ਕੁਛ ਨਹੀਂ ਗਲਤ ਹੋਇਆ, ਮਤੇ ਜਿਹੜਾ ਅਸੀਂ ਵੀ ਸਾਈਨ ਕੀਤੇ ਆ। ਇਹਨਾਂ ਦੇ ਆਪਣੇ ਬੰਦੇ ਹੀ ਉਹਦੇ ਨਾਲ ਖੜ ਗਏ ਆ। ਉਹ ਕਹਿੰਦੇ ਆ ਕਿ ਜੀ ਦੇਖੋ ਜਿਹੜਾ ਮਤਾ ਪਾਇਆ ਸੀ, ਮਤਾ ਤੇ ਸਾਰਿਆਂ ਨੇ ਪਾਇਆ। ਹੁਣ ਇਸੇ ਕਰਕੇ ਅੱਜ ਨਵਜੋਤ ਸਿੱਧੂ ਨੂੰ ਪ੍ਰੈਸ ਦੇ ਸਾਹਮਣੇ ਆ ਕੇ ਸਫਾਈ ਦੇਣੀ ਪਈ। ਉਹ ਕਹਿੰਦਾ ਜੀ ਅਸੀਂ ਸਸਪੈਂਡ ਅਫਸਰਾਂ ਨੂੰ ਕੀਤਾ ਸੀ, ਇਹਨੂੰ ਥੋੜੀ ਕੀਤਾ ਸੀ। ਉਹ ਕਹਿੰਦੇ ਜੀ ਤੁਸੀਂ ਪ੍ਰੈਸ ਨੋਟ ਜਾਰੀ ਕਰ ਦਿੱਤਾ ਸੀ। ਉਹ ਕਹਿੰਦਾ ਜਾਰੀ ਕਰ ਦਿੱਤਾ, ਫਿਰ ਅਗਲੇ ਦਿਨ ਸਫਾਈ ਵੀ ਹੋ ਗਈ, ਫਿਰ ਕੀ ਹੋ ਗਿਆ, ਏਦਾਂ ਹੋ ਜਾਂਦਾ। ਅਸੀਂ ਇਹਨੂੰ ਸਸਪੈਂਡ ਥੋੜੀ ਕੀਤਾ ਸੀ, ਅਸੀਂ ਤੇ ਇਹਨੂੰ ਕਾਰਨਸ ਨੋਟਿਸ ਭੇਜਿਆ। ਦੇਖੋ ਇਸ ਤਰ੍ਹਾਂ ਦੀਆਂ ਮੰਤਰੀ ਵੱਲੋਂ ਸਫਾਈਆਂ ਦੇਣੀਆਂ, ਇਸ ਤਰ੍ਹਾਂ ਪੁੱਠਾ ਗੇਰ ਲਾ ਲੈਣਾ, ਬੈਕ ਗੇਰ ਲਾ ਲੈਣਾ, ਉਹ ਇਹਨਾਂ ਦੇ ਵਕਾਰ ਨੂੰ ਕਿਤੇ ਨਾ ਕਿਤੇ ਜਿਹੜਾ ਸਰਕਾਰ ਦਾ ਇੱਕ ਵਕਾਰ ਹੁੰਦਾ, ਉਸ ਵਕਾਰ ਨੂੰ ਢਾਹ ਲਾ ਰਿਹਾ। ਨਵਜੋਤ ਸਿੱਧੂ ਤੇਜ਼ ਤਰਾਰੀ ਦੇ ਵਿੱਚ ਕਦੇ ਕਦੇ ਗਲਤੀ ਇਹੋ ਜਿਹੀ ਕਰਦਾ, ਉਹ ਜਿਹੜਾ ਐਕਸ਼ਨ ਹੈ ਉਹਦਾ, ਉਸ ਐਕਸ਼ਨ ਦਾ ਰਿਐਕਸ਼ਨ ਇਹਨਾਂ ਨੂੰ ਬਹੁਤ ਪੁੱਠਾ, ਬਹੁਤ ਮਹਿੰਗਾ ਪੈ ਜਾਂਦਾ। ਹੁਣ ਜਿਹੜਾ ਕੁਲਵੰਤ ਸਿੰਘ ਹੈ ਜਿਹਦੇ ਤੇ ਦੋਸ਼ ਲਾਇਆ ਕਿ ਜੀ ਉਹ 28 ਲੱਖ ਦੀ ਮਸ਼ੀਨ ਸੀਗੀ ਜਿਹੜੀ ਵਿਦੇਸ਼ ਦੇ ਵਿੱਚੋਂ ਵੀ ਮੰਗਾਈ ਹੈ ਤੇ 80 ਲੱਖ ਦੀ ਪੈਂਦੀ ਆ, ਇਹਨਾਂ ਨੇ 1 ਕਰੋੜ 79 ਲੱਖ ਦੀ ਖਰੀਦੀ ਦਿਖਾਈ ਗਈ। ਉਹ ਕਹਿੰਦਾ ਕਿ ਦੇਖੋ 30 ਲੱਖ ਰੁਪਈਆ ਤੇ ਐਕਸਾਈਜ਼ ਡਿਊਟੀ ਪਈ ਆ, ਉਹ ਐਕਸਾਈਜ਼ ਡਿਊਟੀ ਤੇ ਮੈਂ ਆਪਣੇ ਪੱਲਿਓਂ ਕੋਈ ਰਸੀਦ ਨਹੀਂ ਕੱਟ ਦਿੱਤੀ, ਉਹ ਤਾਂ ਕੇਂਦਰ ਸਰਕਾਰ ਦੀ ਕੱਟੀ ਹੋਈ ਹੈ ਨਾ। ਉਹ ਦੇਖੋ ਇਹ ਕਹਿੰਦਾ ਕਿ 28 ਲੱਖ ਦੀ ਕੁੱਲ ਮਸ਼ੀਨ ਆ, ਉਹ ਕਹਿੰਦਾ ਕਿ 30 ਲੱਖ ਦੀ ਇਕੱਲੀ ਐਕਸਾਈਜ਼ ਡਿਊਟੀ ਆ। ਔਰ ਉਹਨੇ ਕਿਹਾ ਕਿ ਬਕਾਇਦਾ ਟੈਂਡਰ ਹੋਏ ਆ। ਔਰ ਜਿਹੜੇ ਉਹ ਕਹਿੰਦਾ ਨਾ ਕਿ 28 ਲੱਖ ਦੀ ਮਸ਼ੀਨ ਆ ਜਾਂਦੀ, ਉਹ ਕਹਿੰਦਾ 28 ਲੱਖ ਦੀ ਉਹ ਜਗਾੜ ਜਿਹਾ ਹੀ ਆਉਂਦਾ। ਵੈਸੇ ਉਹਨੇ ਵਾਹਵਾ ਇਹ ਨਹੀਂ ਕਹਿਤਾ ਕਿ ਉਹ ਸੁਖਬੀਰ ਬਾਦਲ ਵਾਲਾ ਜਗਾੜ ਜਿਹਾ ਜਿਹੜਾ ਹਰੀਕੇ ਚ ਲਿਆਂਦਾ ਸੀਗਾ। ਉਹ ਕਹਿੰਦਾ ਜਗਾੜ ਜਿਹਾ ਆਉਂਦਾ, ਉਹ ਇੱਕ ਛੱਜਾ ਜਿਹਾ ਹੁੰਦਾ, ਉਹਦੇ ਉੱਤੇ ਕੁਰਸੀ ਢਾਹ ਕੇ ਬੰਦਾ ਬਹਿ ਜਾਂਦਾ, ਇੱਕ ਟੈਂਪਰੇਰੀ ਜਿਹਾ ਆਰਾ ਜਿਹਾ ਹੁੰਦਾ, ਬਸ ਚਲਾ ਕੇ ਤੇ ਦਰਖਤ ਛਾਂਗੀ ਦੀ। ਤੇ ਮਸ਼ੀਨ ਬਹੁਤ ਵਧੀਆ, ਫੁੱਲਾਂ ਦੀ ਵੀ ਸਫਾਈ ਕਰਦੀ ਆ, ਚੀਜ਼ਾਂ ਨੂੰ ਧੋਂਦੀ ਵੀ ਹੈ, ਦਰਖਤਾਂ ਨੂੰ ਛਾਂਗਦੀ ਵੀ ਹੈ। ਇਹਦਾ ਮਾਰਕੀਟ ਪ੍ਰਾਈਸ ਤੁਸੀਂ ਕਿਸੇ ਵੀ ਪਤਾ ਕਰ ਲਓ, ਇਹਦੇ ਚ ਕੀ ਆ। ਹੁਣ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਐਕਸਾਈਜ਼ ਵਾਲਾ ਮਸਲਾ ਜਿਹੜਾ ਉਹ ਕੁਲਵੰਤ ਸਿੰਘ ਦੇ ਪੱਖ 'ਚ ਜਾਂਦਾ। ਕਹਿੰਦਾ ਕਿ 30 ਲੱਖ ਦਾ ਐਕਸਾਈਜ਼ ਜਿਹੜਾ ਕੱਟਿਆ ਗਿਆ ਉਹਦੇ ਰਿਕਾਰਡ ਦੇ ਵਿੱਚ ਹੀ ਹੈ ਨਾ, ਤੁਸੀਂ ਦੇਖੋ, ਮਤਾ ਦੇਖ ਲਓ, ਟੈਂਡਰਿੰਗ ਦੇਖ ਲਓ, ਸਾਰਾ ਕੁਛ ਦੇਖ ਲਓ। ਉਹ ਕਹਿੰਦਾ ਕਿ ਏਦਾਂ ਕਰੋ, ਜਿੰਨੇ ਦੀ ਆਹ ਜਿਹੜੀ ਮਸ਼ੀਨ ਅਸੀਂ ਲੈ ਕੇ ਆਏ ਹਾਂ, ਜੇ 1 ਰੁਪਈਆ ਵੀ ਤੁਹਾਨੂੰ ਸਸਤੀ ਪੈ ਜਾਵੇ, ਇਹ ਤੁਸੀਂ ਇਸ ਭਾਅ ਤੇ ਜਿਹੜੇ ਭਾਅ ਤੇ ਤੁਸੀਂ ਕਹਿੰਦੇ ਹੋ ਇਹ ਲੈ ਆਓ, ਤੇ ਤੁਸੀਂ ਜਿਹੜੀ ਆਖੋਗੇ ਮੈਂ ਸਜ਼ਾ ਭੁਗਤਣ ਨੂੰ ਤਿਆਰ ਹਾਂ। ਉਹਨੇ ਇੱਕ ਤਰ੍ਹਾਂ ਨਾਲ ਸਿੱਧੇ ਤੌਰ ਤੇ ਇਹਨਾਂ ਨੂੰ ਵੰਗਾਰਿਆ, ਤੁਸੀਂ ਇਹ ਸਾਬਤ ਕਰ ਦਿਓ ਮੈਂ ਸਜ਼ਾ ਭੁਗਤਣ ਨੂੰ ਤਿਆਰ। ਬਾਕੀ ਉਹਨੇ ਸਾਫ਼ ਕਰ ਦਿੱਤਾ। ਉਹ ਕਹਿੰਦਾ ਕਿ ਅਸਲ ਦੇ ਵਿੱਚ ਮਨਸ਼ਾ ਇਹ ਆ ਕਿ ਮੋਹਾਲੀ ਦੇ ਵਿੱਚੋਂ ਅਕਾਲੀ ਪੱਖੀ ਮੇਅਰ ਹੈ ਜਿਹੜਾ ਕੀਤਾ ਜਾਵੇ, ਆਪਣਾ ਬਿਠਾਇਆ ਜਾਵੇ। ਸੋ ਰੌਲਾ ਇਸ ਗੱਲ ਦਾ। ਪਰ ਇਹਦੇ ਵਿੱਚ ਕਾਂਗਰਸ ਦੀ ਜਿਹੜੀ ਚੀਜ਼ ਉਲਟ ਜਾਂਦੀ ਪਈ ਆ ਉਹ ਇਹ ਆ ਕਿ ਇਹਨਾਂ ਦੇ ਆਪਣੇ ਬੰਦੇ ਕੁਛ ਤੇ ਅੰਦਰ ਖਾਤੇ, ਕੁਛ ਬਿਲਕੁਲ ਪ੍ਰਤੱਖ ਰੂਪ ਦੇ ਵਿੱਚ ਸਿੱਧੇ ਸਾਧੇ ਹੀ ਇਸ ਬੰਦੇ ਦੇ ਨਾਲ ਖੜੇ ਆ। ਸੋ ਹਾਲੇ ਵੀ ਕੁਲਵੰਤ ਸਿੰਘ ਦੀਆਂ ਜੜ੍ਹਾਂ ਬਹੁਤ ਮਜ਼ਬੂਤ ਨੇ, ਕਿਉਂਕਿ ਉੱਥੇ ਨੇ ਬਹੁਤ ਕੁਛ ਕੀਤਾ। ਮੋਹਾਲੀ ਦੇ ਲੋਕ ਇਹਨੂੰ ਚਾਹੁੰਦੇ ਵੀ ਹੈ, ਪਸੰਦ ਵੀ ਕਰਦੇ, ਐਸੀ ਗੱਲ ਨਹੀਂ ਹੈ। ਸੋ ਇਹ ਇੱਕ ਜਦੋਜਹਿਦ ਚੱਲ ਪਈ ਆ। ਇਸ ਜਦੋਜਹਿਦ ਦੇ ਵਿੱਚ ਵੇਖੋ ਨਵਜੋਤ ਸਿੱਧੂ ਜਿੱਦਾਂ ਜਾਂ ਕੁਲਵੰਤ ਸਿੰਘ ਜਿੱਦਾਂ, ਪਰ ਇਹ ਕਮਾਲ ਦਾ ਤੱਥ ਆ ਕਿ ਕੁਛ ਬੰਦੇ ਕਾਂਗਰਸੀ ਬੰਦੇ ਜਿਹੜੇ ਉਹ ਪ੍ਰਤੱਖ ਰੂਪ ਦੇ ਵਿੱਚ ਵੀ ਤੇ ਅਪ੍ਰਤੱਖ ਰੂਪ ਦੇ ਵਿੱਚ ਵੀ ਕੁਲਵੰਤ ਸਿੰਘ ਨਾਲ ਖੜੇ ਨਜ਼ਰ ਆਉਂਦੇ ਆ। ਜੀ ਜੀ ਮਿੰਟੂ ਜੀ, ਆਪਾਂ ਥੋੜਾ ਜਿਹਾ ਇੱਕ ਵਿਰਾਮ ਲੈਂਦੇ ਹਾਂ। ਮੈਨੂੰ ਲੱਗਦਾ ਥੋੜੀ ਲਾਈਨ ਦੇ ਵਿੱਚ ਡਿਸਟਰਬੈਂਸ ਜਿਹੜੀ ਉਹ ਆ ਰਹੀ ਆ, ਆਪਾਂ ਉਸ ਨੂੰ ਥੋੜਾ ਕਲੀਅਰ ਕਰਕੇ ਤੇ ਫਿਰ ਆਪਾਂ ਮੁੜ ਕੇ ਜਿਹੜੀਆਂ ਕੁਛ ਜਿਹੜੀਆਂ ਖਬਰਾਂ ਆ ਉਸ ਦੇ ਵੱਲ ਨੂੰ ਜਿਹੜੀਆਂ ਆਪਾਂ ਵੱਧਦੇ ਹਾਂ। ਥੋੜੀ ਜਿਹੀ ਡਿਸਟਰਬੈਂਸ ਨੂੰ ਆਪਾਂ ਜਿਹੜਾ ਕਲੀਅਰ ਕਰ ਲਈਏ।
ਮਾਫੀ ਚਾਹੁੰਦੇ ਆਪਣੇ ਸਰੋਤਿਆਂ ਤੋਂ, ਥੋੜੀ ਜੀ ਪ੍ਰੋਬਲਮ ਸੀਗੀ ਲਾਈਨ ਦੇ ਵਿੱਚ। ਸੋ ਹੋਪਫੁਲੀ ਜਿਹੜੀ ਹੁਣ ਉਮੀਦ ਕਰਦੇ ਹਾਂ ਵੀ ਇਹ ਪ੍ਰੋਬਲਮ ਜਿਹੜੀ ਸਮੱਸਿਆ ਹੱਲ ਹੋ ਗਈ ਹੋਵੇਗੀ। ਤੇ ਮਿੰਟੂ ਜੀ ਆਪਾਂ ਅਗਲੀ ਜਿਹੜੀ ਖਬਰ ਆ ਉਸ ਦੇ ਵੱਲ ਜੇ ਆਪਾਂ ਵਧੀਏ, ਪੰਜਾਬ ਦੇ ਵਿੱਚ ਕਾਫੀ ਵੱਡੀ ਸਮੱਸਿਆ ਹੈਗੀ ਹੈ ਜਿਹੜੀ ਅਵਾਰਾ ਪਸ਼ੂਆਂ ਦਾ ਜਿਹੜਾ ਇਹ ਮੁੱਦਾ ਆ, ਤੇ ਕਹਿੰਦੇ ਭਗਵੰਤ ਮਾਨ ਨੇ ਸੰਸਦ ਦੇ ਵਿੱਚ ਇਹ ਮੁੱਦਾ ਚੁੱਕਿਆ। ਦੇਖੋ ਇਸ ਗੱਲੋਂ ਤੇ ਭਗਵੰਤ ਮਾਨ ਬੜੇ ਨੰਬਰ ਲੈ ਜਾਂਦਾ ਕਿ ਇਹੋ ਜਿਹੇ ਮੁੱਦੇ ਚੁੱਕਦਾ ਤੇ ਬੜੀ ਤਿਆਰੀ ਨਾਲ ਚੁੱਕਦਾ ਜਿਹੜੇ ਮੁੱਦਿਆਂ ਦੀ ਪੰਜਾਬ ਨੂੰ ਅਸਲ ਦੇ ਵਿੱਚ ਜ਼ਰੂਰਤ ਹੁੰਦੀ ਹੈ ਚੁੱਕੇ ਜਾਣ ਦੀ ਜੀ। ਔਰ ਇਸ ਪੱਖੋਂ ਅਕਾਲੀਆਂ ਦਾ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਤੇਜ਼ ਆ, ਉਹ ਵੀ ਜਾ ਕੇ ਕਾਫੀ ਮੁੱਦੇ ਚੁੱਕ ਜਾਂਦਾ। ਪਰ ਭਗਵੰਤ ਮਾਨ ਦਾ ਜੇ ਕਹੀਏ ਇਸ ਮਾਮਲੇ 'ਚ ਦੂਜਿਆਂ ਦੇ ਨਾਲੋਂ ਹੱਥ ਥੋੜਾ ਜਿਹਾ ਉੱਤੇ ਆ, ਉੱਤੇ ਇਸ ਕਰਕੇ ਕਾਫੀ ਤਿਆਰੀ ਕਰਕੇ ਜਾਂਦਾ ਭਗਵੰਤ ਮਾਨ। ਕਿਉਂਕਿ ਦੇਖੋ ਇਹੋ ਜਿਹਾ ਸਵਾਲ ਸਾਡੇ ਪੰਜਾਬ ਦੇ ਕਿਸੇ ਵੀ ਮੈਂਬਰ ਪਾਰਲੀਮੈਂਟ ਨੇ ਸੋਚਿਆ ਨਹੀਂ ਹੋਣਾ, ਇੱਥੋਂ ਤੱਕ ਕਿ ਸੁਨੀਲ ਜਾਖੜ ਜਿਹੜਾ ਹਰੇਕ ਨਿੱਕੇ ਤੋਂ ਨਿੱਕਾ ਵੱਡੇ ਤੋਂ ਵੱਡਾ ਨੁਕਤਾ ਉੱਥੇ ਚੁੱਕਣ ਡਿਆ, ਪ੍ਰੋਪਰ ਹਰੇਕ ਮਿਨਿਸਟਰੀ ਦੇ ਹੈਡ ਨੂੰ ਮਿਲਦਾ ਪਿਆ ਜਾ ਕੇ, ਤਾਂ ਉਹਦੇ ਵੀ ਮਾਇੰਡ ਦੇ ਵਿੱਚ ਇਹ ਚੀਜ਼ ਨਹੀਂ ਆਈ ਜੋ ਭਗਵੰਤ ਮਾਨ ਨੇ ਉੱਥੇ ਚੁੱਕੀ। ਔਰ ਇਹਦੇ ਲਈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਸਾਰੇ ਪੰਜਾਬੀਆਂ ਨੂੰ ਕਿ ਘੱਟੋ ਘੱਟ ਲੋਕ ਸਭਾ ਦੇ ਵਿੱਚ ਜਾ ਕੇ ਭਗਵੰਤ ਮਾਨ ਨੇ ਪੰਜਾਬ ਦੀ ਇੱਕ ਮੁਸ਼ਕਲ ਤੋਂ ਸਾਰਿਆਂ ਨੂੰ ਜਾਣੂ ਕਰਵਾਇਆ ਕਿ ਪੰਜਾਬ ਇੱਕ ਕਿਸ ਤਰ੍ਹਾਂ ਦੀ ਮੁਸ਼ਕਲ ਹੰਢਾ ਰਿਹਾ। ਇਹਨਾਂ ਨੇ ਜਾ ਕੇ ਉੱਥੇ ਦੱਸਿਆ ਕਿ ਵੈਸੇ ਤੇ ਅਵਾਰਾ ਪਸ਼ੂ ਕਹਿੰਦੇ ਕਿ ਪੂਰੇ ਦੇਸ਼ ਦੀ ਸਮੱਸਿਆ ਬਣੇ ਪਏ ਆ, ਪਰ ਪੰਜਾਬ ਦਾ ਅਸੀਂ ਹਵਾਲਾ ਦੇ ਕੇ ਤੁਹਾਨੂੰ ਦੱਸੀਏ ਤੇ ਉਹ ਕਹਿੰਦੇ ਕਿ ਇੱਥੇ ਝੁੰਡਾਂ ਦੇ ਝੁੰਡ ਆ ਜਿਹੜੇ ਉਹ ਖੇਤਾਂ ਦੀਆਂ ਫਸਲਾਂ ਬਰਬਾਦ ਕਰਦੇ ਪਏ ਆ, ਤੇ ਇਹਨਾਂ ਸਰਦ ਰਾਤਾਂ ਦੇ ਵਿੱਚ ਆਪਣੀਆਂ ਫਸਲਾਂ ਬਚਾਉਣ ਲਈ ਬਜ਼ੁਰਗਾਂ ਤੋਂ ਲੈ ਕੇ ਛੋਟੇ ਛੋਟੇ ਬੱਚਿਆਂ ਤੱਕ, ਨੌਜਵਾਨਾਂ ਤੱਕ ਉਹ ਖੇਤਾਂ ਦੀ ਰਾਖੀ ਕਰਦੇ ਰਾਤ ਨੂੰ। ਇੱਥੋਂ ਤੱਕ ਕਿ ਘੋੜ ਸਵਾਰ ਜਿਹੜੇ ਬਾਹਰੋਂ ਆਉਂਦੇ ਬਾਹਰਲੇ ਰਾਜਾਂ ਤੋਂ, ਉਹਨਾਂ ਤੋਂ ਰਾਖੀ ਕਰਵਾਉਣ ਲਈ ਕਿੱਲੇ ਦਾ 1500 ਰੁਪਈਆ ਅਲੱਗ ਤੋਂ ਦਿੰਦੇ ਪਏ ਆ। ਸੋ ਕਾਫੀ ਇਹਨਾਂ ਨੇ ਨੁਕਤੇ ਗਿਣ ਕੇ ਮਿਣ ਕੇ ਚਿਣ ਕੇ ਉੱਥੇ ਪੇਸ਼ ਕੀਤੇ ਆ, ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਚੰਗੀ ਚੀਜ਼ ਆ, ਉਹ ਹੋਣੀ ਵੀ ਚਾਹੀਦੀ ਆ। ਹੁਣ ਦੇਖੋ ਕੇਂਦਰ ਸਰਕਾਰ ਇਹਦੇ ਤੇ ਕੀ ਕਰੂਗੀ ਜਾਂ ਨਹੀਂ ਕਰੂਗੀ ਉਹ ਤਾਂ ਪਤਾ ਨਹੀਂ ਹੈ, ਪਰ ਪੰਜਾਬ ਸਰਕਾਰ ਵੀ ਬਹੁਤ ਕੁਛ ਕਰ ਸਕਦੀ ਹੈ ਜੇ ਅਸੀਂ ਦੇਖੀਏ ਨਾ ਕਿ ਇੱਥੇ ਦੀ ਜਿਹੜੀ ਸਾਡੀ ਲੀਡਰਸ਼ਿਪ ਆ ਉਹਨੂੰ ਸਰਕਾਰ ਤੇ ਦਬਾਅ ਇੱਥੇ ਵੀ ਬਣਾਉਣਾ ਚਾਹੀਦਾ। ਲੋਕ ਸਭਾ 'ਚੋਂ ਬੋਲਿਆ ਠੀਕ ਆ, ਪਰ ਚਾਹੇ ਓਪੋਜੀਸ਼ਨ ਦੀ ਲੀਡਰਸ਼ਿਪ ਹੈ ਚਾਹੇ ਇਹਨਾਂ ਦੀ ਆਪਣੀ ਸੱਤਾਧਾਰੀਆਂ ਦੀ ਲੀਡਰਸ਼ਿਪ ਹੈ, ਤਾਂ ਸਰਕਾਰ ਨੂੰ ਜ਼ਰੂਰ ਕਹਿਣਾ ਚਾਹੀਦਾ ਕਿ ਦੇਖੋ ਜੋ ਤੁਸੀਂ ਕਰ ਸਕਦੇ ਹੋ ਘੱਟੋ ਘੱਟ ਉਹ ਤੇ ਕਰੋ ਨਾ। ਆਹ ਹੁਣ ਦੇਖੋ ਇੱਕ ਰਿਪੋਰਟ ਮੈਂ ਪੜ੍ਹਦਾ ਪਿਆ ਸਾਂ, ਉਹਦੇ ਵਿੱਚ ਇਹ ਲਿਖਿਆ ਵਾ ਕਿ ਪੰਜਾਬ ਦੇ ਅੰਦਰ 31,290 ਕਨਾਲ ਜ਼ਮੀਨ ਜਿਹੜੀ ਆ ਉਹ ਜਾਂ ਤੇ ਗਊਸ਼ਾਲਾ ਦੇ ਨਾਂ ਤੇ ਆ, ਜਾਂ ਜਿਹੜੀਆਂ ਚਰਾਂਦਾ ਹੁੰਦੀਆਂ ਜਾਂ ਗੋਚਰ, ਇਹ ਇਸ ਤਰ੍ਹਾਂ ਦੀਆਂ 2-3 ਚੀਜ਼ਾਂ ਨੇ ਜਿਨ੍ਹਾਂ ਦੇ ਨਾਮ ਤੇ ਇੰਨੀ ਜ਼ਮੀਨ ਆ ਪੰਜਾਬ ਦੇ ਵਿੱਚ। ਤੇ ਇਹਦੇ ਚੋਂ 2912 ਕਿੱਲੇ ਜ਼ਮੀਨ ਜਿਹੜੀ ਆ ਉਹ ਇਸ ਸਮੇਂ ਕਬਜ਼ੇ ਹੇਠ ਆ। ਔਰ ਕਬਜ਼ੇ ਕਿਹਨਾਂ ਦੇ ਆ? ਇੱਕ ਤੇ ਜਿਹੜਾ ਅਕਾਲੀ ਮੰਤਰੀ ਫਿਲਮ ਵਾਲਾ ਸਾਬਕਾ ਅਕਾਲੀ ਮੰਤਰੀ, ਉਹ ਬਹੁਤ ਮਸ਼ਹੂਰ ਹੋਇਆ ਸੀ ਪਿੱਛੇ ਜੇ, ਉਹਦੇ ਹੇਠ ਵੀ ਜ਼ਮੀਨ ਵਗਦੀ ਪਈ ਆ। ਇੱਥੋਂ ਤੱਕ ਕਿ ਭਾਜਪਾ ਦੇ 2-3 ਵੱਡੇ ਆਗੂ, ਇੱਕ ਪਾਸੇ ਤੇ ਉਹ ਗਊ ਰੱਖਿਆ ਦੇ ਰਾਗ ਲਾਪਦੇ ਆ, ਇੱਕ ਪਾਸੇ 2-3 ਭਾਜਪਾ ਦੇ ਵੱਡੇ ਆਗੂ ਆ ਜਿਹੜੇ ਉਹ ਜ਼ਮੀਨ ਨੱਪੀ ਬੈਠੇ ਆ। ਮਤਲਬ ਕਿ ਦੇਖੋ ਤੁਸੀਂ 3-4 ਹਜ਼ਾਰ ਕਿੱਲਾ ਜ਼ਮੀਨ ਹੈ ਜਿਹੜੀ ਉਹ ਕਿੰਨੇ ਦੀ ਹੈ, ਤੇ ਉਹਦੇ ਚੋਂ ਅੱਧੀ ਜ਼ਮੀਨ ਵੇਚ ਕੇ ਵੀ ਗਊਸ਼ਾਲਾ ਬਣਾ ਕੇ ਜਾਂ ਉਹਨਾਂ ਦੇ ਵਿੱਚ ਜੋ ਵੀ ਮਸ਼ੀਨਰੀ ਉਹ ਲਾ ਕੇ ਉਹ ਪੈਸਾ ਤਾਂ ਵੀ ਬਚਦਾ, ਇੱਕ ਫੰਡ ਇਕੱਠਾ ਕੀਤਾ ਜਾ ਸਕਦਾ, ਇੰਨੇ ਦੀ ਉਹ ਜ਼ਮੀਨ ਆ। ਤਾਂ ਘੱਟੋ ਘੱਟ ਇਹ ਜ਼ਮੀਨ ਹੀ ਛੁਡਾ ਲਈ ਜਾਵੇ ਔਰ ਇਸ ਜ਼ਮੀਨ ਨੂੰ ਵੇਚ ਕੇ ਅੱਧ ਪਚੱਦੀ ਨੂੰ ਅੱਧ ਤੇ ਗਊਸ਼ਾਲਾਵਾਂ ਖੜੀਆਂ ਕਰਕੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਢਾਂਚਾ ਵਿਕਸਿਤ ਕੀਤਾ ਜਾ ਸਕਦਾ। ਸੋ ਜ਼ਰੂਰਤ ਇੱਥੇ ਵੀ ਆ ਕਿ ਇੱਥੇ ਦੀ ਜਿਹੜੀ ਸਾਡੀ ਪੰਜਾਬੀ ਲੀਡਰਸ਼ਿਪ ਹੈ ਉਹ ਇੱਥੋਂ ਦੀ ਸਰਕਾਰ ਤੇ ਪ੍ਰੈਸ਼ਰ ਕਰੇ ਔਰ ਪ੍ਰੈਸ਼ਰਾਈਜ਼ ਕਰਕੇ ਇਹ ਜਿਹੜੀ ਜ਼ਮੀਨ ਆ ਉਹ ਛਡਾਵੇ ਔਰ ਉਸ ਤੋਂ ਬਾਅਦ ਉਸ ਜ਼ਮੀਨ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ। ਜੀ 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 ਬਿਲਕੁਲ। ਅਤੇ ਮਿੰਟੂ ਜੀ ਆਪਾਂ ਜੇ ਕਾਫੀ ਸਰੋਤੇ ਲਗਾਤਾਰ ਪੁੱਛਦੇ ਰਹਿੰਦੇ ਆ ਵੀ ਇਹ ਜਿਹੜੇ ਹੁਣ ਚੱਡੇ ਦੇ ਮਾਮਲੇ ਦੇ ਵਿੱਚ ਕੀ ਅਪਡੇਟ ਹੈਗੀ ਆ, ਕੋਈ ਲੇਟੈਸਟ ਅਪਡੇਟ ਉਸ ਦੇ ਬਾਰੇ ਹੋਵੇ? ਦੇਖੋ ਉਹ ਪਰਚਾ ਹੋ ਗਿਆ ਔਰ ਦੂਸਰੀ ਅਪਡੇਟ ਇਹ ਆ ਕਿ ਇੰਦਰਪ੍ਰੀਤ ਸਿੰਘ ਚੱਡਾ ਦਾ ਸੰਸਕਾਰ ਹੋ ਗਿਆ ਅੱਜ। ਔਰ ਚਰਨਜੀਤ ਸਿੰਘ ਚੱਡਾ ਕਿਉਂਕਿ ਉਹਨੂੰ ਐਂਟੀਸਿਪੇਟਰੀ ਬੇਲ ਮਿਲੀ ਵੀ ਸੀਗੀ, ਉਹਦੀ ਗ੍ਰਿਫਤਾਰੀ ਤੇ ਸਟੇ ਸੀਗੀ, ਤਾਂ ਕੁਛ ਦਿਨਾਂ ਦੀ ਉਹਦੇ ਕੋਲ ਜ਼ਮਾਨਤ ਆ, ਉਹਨੂੰ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ, ਉਹਦੀ ਗ੍ਰਿਫਤਾਰੀ ਤੇ ਸਟੇ ਆ ਅਦਾਲਤ ਵੱਲੋਂ। ਤੇ ਉਹ ਆਪਣੇ ਪੁੱਤਰ ਦੇ ਜਨਾਜ਼ੇ 'ਚ ਅੱਜ ਸ਼ਾਮਲ ਹੋਇਆ, ਉਹ ਆਇਆ ਅੰਤਮ ਰਸਮਾਂ 'ਚ। ਉਹ ਸਾਰੀਆਂ ਕਿਰਿਆਵਾਂ ਉਹਨੇ ਕੀਤੀਆਂ ਹੋਣਗੀਆਂ, ਆਪਣਾ ਦੇਖਿਆ ਹੋਏਗਾ ਕਿੱਦਾਂ ਉਹਨਾਂ ਦਾ ਘਰ ਖਿਲਰ ਗਿਆ। ਪਰ ਇਹਦੇ ਵਿੱਚ ਦੂਸਰਾ ਪੱਖ ਇਹ ਆ ਕਿ ਦੇਖੋ ਜਿਹੜੇ 11 ਬੰਦੇ ਨਾਮਜ਼ਦ ਕੀਤੇ ਆ ਉਹਨਾਂ 'ਚੋਂ
ਉਹ ਪਤਾ ਹੀ ਸੀਗਾ ਕਿ ਜਿਨ੍ਹਾਂ ਦੇ ਨਾਲ ਲਾਗ ਡਾਟਿਆ ਚੁਣ ਕੇ ਉਹਨਾਂ ਦੇ ਨਾਂ ਲਿਖਾਏ ਗਏ ਆ। ਹੁਣ ਇਹਦੇ 'ਚ ਦੱਸਦੇ ਆ ਕਿ 2 ਪੁਲਿਸ ਅਧਿਕਾਰੀਆਂ ਦੇ ਵੀ ਨਾਂ ਸੀਗੇ ਸੁਸਾਈਡ ਨੋਟ ਦੇ ਵਿੱਚ, ਉਹ ਵੀ ਮੈਂਸ਼ਨ ਕੀਤੇ ਗਏ ਸੀਗੇ। ਇੱਕ ਕਮਿਸ਼ਨਰ ਸੀਗਾ, ਇੱਕ ADGP ਸੀਗਾ। ਤਾਂ ਜਦੋਂ ਉਹਨਾਂ ਦੀ ਵਾਰੀ ਆਈ ਤਾਂ ਕੀ ਕੀਤਾ ਗਿਆ ਕਿ ਫਿਰ ਸੁਸਾਈਡ ਨੋਟ ਦੇ ਆਧਾਰ ਤੇ ਪਰਚਾ ਨਹੀਂ ਕੱਟਿਆ ਗਿਆ, ਫਿਰ ਉੱਥੇ ਇੰਦਰਪ੍ਰੀਤ ਸਿੰਘ ਚੱਡਾ ਦੇ ਬੇਟੇ ਦੇ ਬਿਆਨਾਂ ਤੇ ਪਰਚਾ ਕੱਟਿਆ ਵਿਖਾਇਆ ਗਿਆ। ਹੁਣ ਇਹ ਇੱਕ ਚੀਜ਼ ਹੋਣੀ ਚਾਹੀਦੀ ਸੀ, ਇੱਕ ਪਾਸੇ ਜਾਂ ਤੇ ਉਹਦੇ ਬੇਟੇ ਦੇ ਬਿਆਨਾਂ ਤੇ ਪਰਚਾ ਕੱਟ ਦਿੰਦੇ ਤੇ ਜਾਂ ਫਿਰ ਇਕੱਲੇ ਸੁਸਾਈਡ ਨੋਟ ਦੇ ਆਧਾਰ ਤੇ ਪਰਚਾ ਕੱਟਦੇ। ਤਾਂ ਸੁਸਾਈਡ ਨੋਟ ਦੇ ਆਧਾਰ ਤੇ ਪਰਚਾ ਕੱਟਣਾ ਬਣਦਾ ਸੀਗਾ। ਹੁਣ ਇਹ ਮਾਮਲੇ ਕਾਫੀ ਗੁੰਝਲਦਾਰ ਬਣਦੇ ਪਏ ਆ ਕਿ ਕਿਸ ਤਰੀਕੇ ਨਾਲ ਵਿੱਚੋਂ ਕੁਛ ਹਿੱਸਾ ਸੁਸਾਈਡ ਨੋਟ ਦਾ ਲੈ ਲਿਆ, ਕੁਛ ਹਿੱਸਾ ਉਧਰੋਂ ਉਹਨਾਂ ਦੇ ਨਿੱਜੀ ਬਿਆਨ ਦਾ ਲੈ ਲਿਆ। ਤਾਂ ਇਸ ਮਾਮਲੇ 'ਚ ਵੀ ਇੱਕ ਤਫਤੀਸ਼ ਹੋਣੀ ਚਾਹੀਦੀ, ਤਹਿਕੀਕਾਤ ਹੋਣੀ ਚਾਹੀਦੀ ਆ ਕਿ ਕਿਹੜੇ ਬੰਦੇ ਜਿਹੜੇ ਸੀਗੇ ਉਹ ਸੁਸਾਈਡ ਨੋਟ ਦੇ ਵਿੱਚ ਮੈਂਸ਼ਨ ਸੀ, ਕਿਹੜੇ ਬੰਦੇ ਇਸ ਆਤਮ ਹੱਤਿਆ ਲਈ ਵਾਕਿਆ ਜ਼ਿੰਮੇਵਾਰ ਬਣਦੇ ਆ। ਕੋਈ ਨਜਾਇਜ਼ ਨਹੀਂ ਰਾੜਿਆ ਜਾਣਾ ਚਾਹੀਦਾ, ਔਰ ਜਿਨ੍ਹਾਂ ਦਾ ਜ਼ਿਕਰ ਹੈ ਚਾਹੇ ਉਹ ਕੋਈ ਪੁਲਿਸ ਅਫਸਰ ਆ, ਫਿਰ ਉਹਨਾਂ ਨੂੰ ਵਿੱਚ ਰੱਖਿਆ ਜਾਣਾ ਚਾਹੀਦਾ। ਪਰ ਇਸ ਤਸਵੀਰ ਦਾ ਦੂਸਰਾ ਪੱਖ ਇੱਕ ਹੋਰ ਵੀ ਆ। ਚਰਨਜੀਤ ਸਿੰਘ ਚੱਡਾ ਤੇ ਇੰਦਰਪ੍ਰੀਤ ਸਿੰਘ ਚੱਡਾ, ਉਹ ਦੋਵਾਂ ਦਾ ਇੱਕ ਪੱਖ ਤੇ ਹੈ, ਦੂਸਰਾ ਪੱਖ ਇਹ ਆ ਕਿ ਇਹ ਇੰਦਰਪ੍ਰੀਤ ਸਿੰਘ ਚੱਡਾ ਜਿਹੜਾ ਸੀ ਬਹੁਤ ਜ਼ਿਆਦਾ ਚੈਰਿਟੀ ਦਾ ਕੰਮ ਕਰਦਾ ਸੀ, ਖਾਸ ਤੌਰ ਤੇ PGI ਦੇ ਵਿੱਚ, ਔਰ 100 ਤੋਂ ਵੱਧ ਬੱਚੇ ਇਸ ਸਮੇਂ ਇਹਦੇ ਦਮ ਤੇ ਪੜ੍ਹਦੇ ਪਏ ਸਨ। ਉਹ ਵੀ ਵਿਚਾਰੇ ਹੁਣ ਪੁੱਛਦੇ ਪਏ ਕਿ ਸਾਡੀ ਪੜ੍ਹਾਈ ਦਾ ਕੀ ਬਣੂ, ਕਿਉਂਕਿ ਇੱਕ ਗੁਰਦੁਆਰੇ 'ਚ ਰਹਿ ਕੇ ਉੱਥੇ ਜਿਹੜੇ ਮਰੀਜ਼ਾਂ ਦੇ ਨਾਲ ਆਉਂਦੇ ਆ ਬੱਚੇ ਜਾਂ ਹੋਰ ਜਿਹੜੇ ਬੱਚੇ ਲਾਵਾਰਸ ਟਾਈਪ ਦੇ ਹੋ ਜਾਂਦੇ ਆ, ਕਿਉਂਕਿ ਉਹਨਾਂ ਦੇ ਮਾਂ-ਬਾਪ ਉਹ ਬਿਮਾਰੀ 'ਚ ਉਲਝ ਜਾਂਦੇ ਆ। ਸੋ ਐਸੇ ਕਈ ਬੱਚੇ ਆ ਜਿਨ੍ਹਾਂ ਨੂੰ ਇਹ ਪੜ੍ਹਾ ਰਿਹਾ ਸੀ, ਪਾਲ ਰਿਹਾ ਸੀ, ਪੋਸ ਰਿਹਾ ਸੀ, ਲੰਗਰ ਚਲਾ ਰਿਹਾ ਸੀ, ਕਾਫੀ ਵੱਡੀ ਚੈਰਿਟੀ ਚਲਾ ਰਿਹਾ ਸੀਗਾ। ਤਾਂ ਉਹ ਜਿਹੜੀ ਚੈਰਿਟੀ ਆ ਉਹ ਕੀ ਅੱਗੇ ਚੱਲੂਗੀ ਜਾਂ ਨਹੀਂ ਚੱਲੂਗੀ, ਜਾਂ ਜਿਹੜੇ ਲੋੜਵੰਦ ਲੋਕ ਸੀਗੇ ਜਿਹੜੇ ਜੋ ਇਹਦੇ ਤੇ ਨਿਰਭਰ ਸੀਗੇ ਉਹ ਅੱਗੇ ਇਸੇ ਘਰ ਤੋਂ ਆਪਣਾ ਨਿਰਵਾਹ ਕਰਦੇ ਰਹਿਣਗੇ ਜਾਂ ਨਹੀਂ ਕਰਦੇ ਰਹਿਣਗੇ, ਇਹ ਵੀ ਇੱਕ ਤਸਵੀਰ ਦਾ ਦੂਸਰਾ ਪਾਸਾ ਹੈ। ਜੀ ਜੀ ਜੀ। ਤੇ ਮਿੰਟੂ ਜੀ, ਹੁਣੇ ਕੁਝ ਸਮਾਂ ਪਹਿਲਾਂ ਇੱਕ ਜਿਹੜੀ ਖਬਰ ਆਈ ਆ, ਕਹਿੰਦੇ ਬਜਟ ਵੀ ਉੱਥੇ ਪੇਸ਼ ਹੋਣ ਜਾ ਰਿਹਾ ਆ ਭਾਰਤ ਦੇ ਵਿੱਚ, ਤੇ ਕਹਿੰਦੇ ਉਸ ਤੋਂ ਪਹਿਲਾਂ ਜਿਹੜੀ ਆਰਥਿਕ ਵਿਕਾਸ ਦਰ ਆ ਉਹਦਾ ਅੰਦਾਜ਼ਾ ਜਿਹੜਾ ਅਨੁਮਾਨ ਆ ਕਾਫੀ ਕਹਿੰਦੇ ਘਟਾ ਦਿੱਤਾ ਆ, ਵੀ ਇਸ ਵਾਰ ਬਹੁਤੇ ਵਿਕਾਸ ਦਾ ਜਿਹੜਾ ਹੈ ਨਹੀਂ ਆ ਅੰਦਾਜ਼ਾ। ਨਹੀਂ ਦੇਖੋ, GDP ਦਾ ਅਨੁਮਾਨ ਲਾਇਆ ਹੋਣਾ, ਵੈਸੇ ਮੈਂ ਖਬਰ ਦੇਖੀ ਨਹੀਂ ਇਹਨਾਂ ਨੇ। GDP ਦਾ ਅਗਾਊਂ ਅਨੁਮਾਨ ਲੱਗ ਜਾਂਦਾ ਨਾ ਕਿ ਤੁਹਾਡੀ ਵਿਕਾਸ ਦਰ ਕਿੰਨੀ ਰਹਿਣੀ ਹੈ। ਤਾਂ ਜੇ 6.5% ਹੈ ਤਾਂ ਮਤਲਬ ਹੈ ਕਿ ਜੇ ਦੇਖੀਏ ਤਾਂ ਇਹ ਕਿਸੇ ਸਮੇਂ 7.2 ਸੀਗੀ ਜੀ, ਆ ਥੋੜਾ ਸਮਾਂ ਪਹਿਲਾਂ 7.2 ਤੋਂ ਇਹਨਾਂ ਨੇ ਪੁੱਠਾ ਗੇੜਾ ਦੇ ਕੇ ਕਿੱਥੇ ਲੈ ਆਂਦੀ ਹੈ। ਤਾਂ ਆ ਜਿਹੜੀ ਹੁਣ ਪਿਛਲੀ ਤਿਮਾਹੀ 'ਚ ਨਿਕਲੀ ਸੀ GDP, ਉਹ ਵੀ ਇੱਥੇ ਸੀ। ਇਹਦਾ ਮਤਲਬ ਕਿ ਸਟੇਬਲ ਹੋਊਗੀ, ਉਹ ਨਹੀਂ ਕਰੇਗੀ। ਤਾਂ ਮੇਰੇ ਖਿਆਲ ਦੇ ਨਾਲ ਫਿਰ ਮੈਨੂਫੈਕਚਰਿੰਗ ਸੈਕਟਰ ਹੈ ਜਿਹੜਾ ਉਹ ਵੀ ਮਾਈਨਸ ਦੇ ਵਿੱਚ ਜਾਏਗਾ। ਤਾਂ ਇਹ ਇੱਕ ਹੁਣ ਭਾਰਤ ਲਈ ਬਹੁਤ ਵੱਡੀ ਦੁਵਿਧਾ ਬਣ ਜਾਏਗੀ। ਜੇ ਤੁਸੀਂ ਕਹਿ ਰਹੇ ਹੋ ਨਾ ਕਿ 6.5 ਤੇ ਆ ਤਾਂ ਫਿਰ ਇਹ ਸਟੇਬਲ ਆ। ਇਹਦਾ ਮਤਲਬ ਕਿ GST ਲਾਗੂ ਹੋ ਕੇ, GST ਦਾ ਇਹਨਾਂ ਨੇ ਇੱਕ ਬਹੁਤ ਵੱਡਾ ਸੁਪਨਾ ਵੇਖਿਆ ਸੀਗਾ ਕਿ GST ਲਾਗੂ ਹੋਣ ਤੋਂ ਬਾਅਦ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ। ਤਾਂ GST ਦਾ ਹੁਣ ਸਮਾਂ ਜਿਹੜਾ ਉਹ ਤਕਰੀਬਨ ਆਲਮੋਸਟ ਤੁਸੀਂ ਦੇਖ ਲਓ ਜੁਲਾਈ ਤੋਂ ਅਸੀਂ ਕਿੱਥੇ ਆ ਗਏ ਹਾਂ, 6-7 ਮਹੀਨੇ ਹੋ ਗਏ ਆ। ਤਾਂ ਇਹ ਹੁਣ ਸਾਰੀਆਂ ਚੀਜ਼ਾਂ ਠੀਕ ਹੋ ਜਾਣੀਆਂ ਚਾਹੀਦੀਆਂ ਸੀ। ਤਾਂ ਹੁਣ ਇਹਦਾ ਮਤਲਬ ਹੈ ਕਿ ਹਾਲੇ ਵੀ ਠੀਕ ਨਹੀਂ ਹੋ ਰਹੀਆਂ, ਅਗਲੇ ਸਾਲ ਵੀ ਠੀਕ ਹੋਣ ਦੀ ਉਮੀਦ ਘੱਟ ਹੈ ਜਿਹੜਾ 2018 ਵਾਲਾ। ਇਹਨਾਂ ਨੂੰ ਵਿਸ਼ੇਸ਼ ਆਰਥਿਕ ਨੀਤੀਆਂ ਲਿਆਉਣੀਆਂ ਪੈਣਗੀਆਂ। ਔਰ ਇਹ ਆਰਥਿਕ ਨੀਤੀਆਂ ਦੇਖੋ ਇਸ ਸਮੇਂ ਜਿਸ ਤਰ੍ਹਾਂ ਦੀਆਂ ਚੱਲਦੀਆਂ ਪਈਆਂ ਤੇ ਕਾਰਗਰ ਨਹੀਂ ਹੈ। ਸੋ ਜਿਹੜਾ GST ਹੈ ਹੁਣ ਇਹਨੂੰ ਪੁੱਠਾ ਤੇ ਮੋੜਿਆ ਨਹੀਂ ਜਾ ਸਕਦਾ, ਕਿਉਂਕਿ ਬਹੁਤ ਵੱਡਾ ਢਾਂਚਾ ਤਿਆਰ ਕੀਤਾ ਜਾ ਚੁੱਕਾ। ਤਾਂ ਇਹਦੇ ਵਿੱਚ ਸੁਧਾਰ ਕੀਤੇ ਜਾਣੇ ਚਾਹੀਦੇ ਸੀ। ਪਰ ਅਫਸੋਸ ਦੀ ਗੱਲ ਇਹ ਆ ਕਿ ਅੱਜ ਰਾਜ ਸਭਾ ਦੇ ਵਿੱਚ ਇਹ ਸੁਧਾਰ ਬਿੱਲ ਪੇਸ਼ ਹੋਣਾ ਸੀਗਾ, ਪਰ ਇਹਨਾਂ ਦਾ ਰੌਲਾ ਪੈ ਗਿਆ 3 ਤਲਾਕ ਦੇ ਮੁੱਦੇ ਤੇ, ਉਹ ਵੀ ਰਹਿ ਗਿਆ, 3 ਤਲਾਕ ਦਾ ਮੁੱਦਾ ਵੀ ਰਹਿ ਗਿਆ। ਇਹਨਾਂ ਨੂੰ GST ਦਾ ਜਿਹੜਾ ਉਹ ਸੋਧ ਬਿੱਲ ਸੀਗਾ ਉਹ ਪੇਸ਼ ਕਰ ਦੇਣਾ ਚਾਹੀਦਾ ਸੀ, ਉਹ ਪਾਸ ਕਰਨਾ ਜ਼ਰੂਰੀ ਸੀਗਾ। ਉਹ ਸੋਧਾਂ ਜਿਹੜੀਆਂ ਪ੍ਰਮਾਣਿਤ ਹੋ ਜਾਂਦੀਆਂ ਤਾਂ ਮੇਰੇ ਖਿਆਲ ਦੇ ਨਾਲ ਇੱਕ ਚੀਜ਼ ਤੇ ਉਹ ਠੀਕ ਹੁੰਦੀ। ਦੂਸਰਾ ਇਹ ਹੈ ਕਿ ਦੇਖੋ ਬੈਂਕਿੰਗ ਸੈਕਟਰ ਡੁੱਬਿਆ ਪਿਆ ਜੀ। ਇਹ ਜਿਹੜੀ ਗਰੋਥ ਹੁੰਦੀ ਹੈ ਨਾ ਬੈਂਕਿੰਗ ਸੈਕਟਰ ਦੇ ਨਾਲ ਹੀ ਹੈ, ਕਿਉਂਕਿ ਬੈਂਕਿੰਗ ਸੈਕਟਰ ਦਾ ਜਿਹੜਾ ਪੈਸਾ ਉਹ ਫੈਲੇਗਾ ਉਹਦੇ ਨਾਲ ਹੀ ਉਦਯੋਗ ਚੱਲਣਾ ਹੈ ਨਾ। NPA ਨੇ ਇੱਥੋਂ ਦਾ ਬੈਂਕਿੰਗ ਸੈਕਟਰ ਬੁਰੀ ਤਰ੍ਹਾਂ ਹਿਲਾ ਛੱਡਿਆ। 11 ਲੱਖ ਕਰੋੜ ਤੱਕ ਉਹਨਾਂ ਦਾ NPA ਪਹੁੰਚ ਚੁੱਕਾ। NPA ਇੰਨਾ ਜ਼ਿਆਦਾ ਇਸ ਹਿਸਾਬ ਨਾਲ ਉਹ ਵਧੀ ਜਾਂਦਾ। ਪਿਛਲੇ ਤਿਮਾਹੀ ਦੇ ਮੁਕਾਬਲੇ ਜਿਹੜੀ ਇਸ ਸਾਲ ਪਿਛਲੇ ਸਾਲ ਦੀ ਇਹ ਤਿਮਾਹੀ ਸੀਗੀ ਉਹਦੇ ਮੁਕਾਬਲੇ ਆ ਜਿਹੜੀ ਪਹਿਲੀ ਤਿਮਾਹੀ ਆ ਉਹਦੇ ਵਿੱਚ ਅੰਦਾਜ਼ਾ ਲਾ ਲਓ ਤੁਸੀਂ 34% ਦਾ ਫਰਕ ਪਿਆ ਸੀਗਾ। 34% NPA ਵੱਧ ਗਿਆ। ਇਹਦਾ ਮਤਲਬ ਕਿ ਧੜਾ ਧੜ ਪੈਸਾ ਜਿਹੜਾ ਡੁੱਬ ਰਿਹਾ।
ਬੈਂਕਾਂ ਦਾ। ਤੇ ਬੈਂਕ ਜਦੋਂ ਕੰਗਾਲ ਹੋਣਗੇ ਉਦਯੋਗ ਆਪਣੇ ਆਪ ਹੀ ਬਿਮਾਰ ਹੋਏਗਾ। ਇਹਦਾ ਮਤਲਬ ਕਿ ਉਦਯੋਗ ਬਿਮਾਰ ਚੱਲ ਰਿਹਾ ਤਾਂ ਹੀ ਬੈਂਕਾਂ ਦੇ ਕਰਜ਼ੇ ਡੁੱਬਦੇ ਪਏ ਆ। ਸੋ ਇਹ ਚੀਜ਼ਾਂ ਸਾਰੀਆਂ ਠੀਕ ਕਰਨੀਆਂ ਪੈਣਗੀਆਂ। ਕਿੱਦਾਂ ਠੀਕ ਕਰਦੇ ਆ ਦੇਖਣਾ ਦਿਲਚਸਪ ਹੋਏਗਾ। ਪਰ ਇਹ ਭਾਰਤ ਲਈ ਝਟਕਾ ਹੈ ਕਿਉਂਕਿ ਮੰਨਿਆ ਜਾਂਦਾ ਕਿ ਆਹ ਸਦੀ ਹੈ ਜਿਹੜੀ ਉਹ ਏਸ਼ੀਆ ਦੀ ਸਦੀ ਹੈ, ਤੇ ਏਸ਼ੀਆ ਦੀ ਸਦੀ ਹੈ ਜਿਹੜੀ ਉਹ ਕਹਿੰਦੇ ਆ ਕਿ ਚਾਈਨਾ ਜਾਂ ਭਾਰਤ ਦੋਵਾਂ ਦੀ ਹੈ। ਜੇ ਇਸ ਤਰ੍ਹਾਂ ਹੀ ਇਹ ਝੂਲਦੇ ਰਹੇ ਨਾ ਇੱਧਰਲੀਆਂ ਨੀਤੀਆਂ ਦੇ ਵਿਚਾਲੇ ਫਿਰ ਕੰਮ ਖਰਾਬ ਹੋ ਜਾਏਗਾ। ਜੀ ਜੀ। ਤੇ ਮਿੰਟੂ ਜੀ ਨਾਲ ਹੀ ਜਗਤਾਰ ਜੱਗੀ ਦੇ ਮਾਮਲੇ ਦੇ ਵਿੱਚ ਕੀ ਅਪਡੇਟ ਆ? ਉਸਦੀ ਰਿਮਾਂਡ ਵਗੈਰਾ ਕਹਿੰਦੇ ਸ਼ਾਇਦ ਹੁਣ ਮੁੱਕ ਗਈ ਆ। ਦੇਖੋ ਇਹਦੇ 'ਚ ਇਹ ਹੁੰਦਾ ਕਿ ਇਹਨੂੰ ਕਰ ਦਿੰਦੇ ਆ ਜੁਡੀਸ਼ੀਅਲ ਤੋਂ ਭਾਵ ਹੁੰਦਾ ਕਿ ਜੇਲ੍ਹ ਦੇ ਵਿੱਚ ਘੱਲ ਦਿੰਦੇ ਆ ਤੇ ਇੱਕ ਅੱਧੇ ਦਿਨ ਰਹਿੰਦਾ ਫਿਰ ਉਹ ਦੂਸਰੇ ਦਿਨ ਜਾ ਕੇ ਰਿਮਾਂਡ ਲੈ ਆਉਂਦੇ ਆ। ਇਹ ਇੱਕ ਚੱਕਰ ਹੀ ਚੱਲੀ ਜਾਂਦਾ ਜੀ। ਹੁਣ NIA ਤੇ ਇਹ ਸਵਾਲ ਉਠਾਇਆ ਜਾ ਸਕਦਾ ਕਿ ਦੇਖੋ ਤੁਹਾਨੂੰ ਪਤਾ ਇਹ ਦੋਸ਼ੀ ਹੈ ਜਾਂ ਬੇਦੋਸ਼ ਆ ਇਹ ਤੁਸੀਂ ਜਾਣਦੇ ਹੋ ਜਾਂ ਕੋਰਟ ਤੈਅ ਕਰੂਗਾ ਜਾਂ ਜੱਗੀ ਜੌਲ ਜਾਣਦਾ। ਪਰ ਇਹਦੇ ਵਿੱਚ ਇੱਕ ਚੀਜ਼ ਹੁਣ ਤੁਸੀਂ ਕੀ ਕਰ ਸਕਦੇ ਹੋ ਨਾ ਕਿ ਜੇ ਤੁਹਾਡਾ ਮੰਨਣਾ ਹੈ ਕਿ ਇਹ ਬੰਦਾ 7-8 ਕੇਸਾਂ ਦੇ ਵਿੱਚ ਇਨਵੋਲਵ ਆ ਤੇ ਇਹਦਾ ਇੱਕੋ ਵਾਰੀ ਰਿਮਾਂਡ ਲੈ ਲਓ, ਇੱਕੋ ਵਾਰੀ 10 ਦਿਨ ਦਾ 15 ਦਿਨ ਦਾ ਰਿਮਾਂਡ ਲੈ ਲਓ ਔਰ ਸਾਰੀ ਪੁੱਛਗਿੱਛ ਕਰ ਲਓ, ਤਫਤੀਸ਼ ਕਰ ਲਓ। ਹੁਣ 2 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਗਿਆ ਜੀ। ਇਹਨਾਂ ਨੂੰ ਰਿਮਾਂਡ ਤੇ ਲਈ ਫਿਰਦੇ ਆ। ਕਿਸੇ ਨੂੰ ਕੁਛ ਨਹੀਂ ਦੱਸਦੇ ਕਿ ਹੁਣ ਤੱਕ ਇਹਨਾਂ ਤੋਂ ਕੀ ਪ੍ਰਾਪਤ ਕੀਤਾ ਗਿਆ। ਇੱਕ ਕੇਸ 'ਚ ਰਿਮਾਂਡ ਖਤਮ ਹੁੰਦਾ 8-10 ਦਿਨ ਦਾ, ਦੂਸਰੇ ਕੇਸ ਦੇ ਵਿੱਚ ਫੇਰ ਲੈ ਲੈਂਦੇ ਆ, ਤੀਸਰੇ 'ਚ ਫੇਰ ਲੈ ਲੈਂਦੇ ਆ। ਇਹਦਾ ਮਤਲਬ ਕਿ 7-8 ਕੇਸ ਹੋਏ ਤੇ ਉਹ 2 ਮਹੀਨੇ 1.5 ਮਹੀਨਾ ਤਾਂ ਪਹਿਲਾਂ ਪੁਲਿਸ ਲਈ ਫਿਰਦੀ ਰਹੀ ਆ, ਹੁਣ 3-4 ਮਹੀਨੇ NIA ਲੈਂਦੀ ਫਿਰੂਗੀ। ਇਹਦਾ ਮਤਲਬ ਕਿ 6 ਮਹੀਨੇ ਸਾਲ ਤੁਸੀਂ ਏਦਾਂ ਹੀ ਲਗਾ ਦਿਓਗੇ ਉਹਨਾਂ ਦਾ। ਇਹਦੇ ਨਾਲੋਂ ਚੰਗਾ ਕਿ ਇੱਕ ਰਿਮਾਂਡ ਲਿਆ ਹੋਵੇ ਉਹਦੇ ਤੇ ਤਫਤੀਸ਼ ਕਰ ਲੈਣ ਕਿ ਹਾਂ ਭਾਈ ਕੀ ਸੱਚ ਆ ਕੀ ਝੂਠ ਆ। ਉਹ NIA ਦੀ ਕਾਰਗੁਜ਼ਾਰੀ ਤੇ ਵੀ ਕਈ ਕਿਸਮ ਦੇ ਸਵਾਲ ਉੱਠਦੇ ਆ ਕਿ ਜਿਹੜਾ ਵਾਰ-ਵਾਰ ਰਿਮਾਂਡ ਲੈਣਾ ਔਰ ਰਿਮਾਂਡ ਹੀ ਲਈ ਜਾਣਾ, ਅੱਗੇ ਕੁਛ ਦੇਣਾ ਨਹੀਂ, ਕੋਈ ਆਊਟਪੁੱਟ ਨਹੀਂ ਹੈ ਹੁਣ ਤੱਕ। ਸੋ ਇਹ ਕਈ ਕਿਸਮ ਦੇ ਚਰਚੇ ਆ। ਪਰ ਇਹ ਰਿਮਾਂਡ ਵਾਲਾ ਕੰਮ ਹੈ ਜਿਹੜਾ ਇਹ ਮੇਰੇ ਖਿਆਲ ਦੇ ਨਾਲ ਹਾਲੇ ਰੁਕਣਾ ਨਹੀਂ ਜਲਦੀ। ਜੀ ਜੀ। ਅਤੇ ਮਿੰਟੂ ਜੀ ਅੱਜ ਸਾਡੀਆਂ ਵੀ ਇੱਥੇ ਦੀਆਂ ਕੁਝ ਅਹਿਮ ਖਬਰਾਂ ਹੈਗੀਆਂ ਤੇ ਆਪਾਂ ਤੁਹਾਡੇ ਇਸ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕੁਝ ਕੁ ਜਿਹੜੀਆਂ ਅਮਰੀਕਾ ਦੀਆਂ ਖਬਰਾਂ ਉਸ ਦੇ ਬਾਰੇ ਜਿਹੜੀ ਜਾਣਕਾਰੀ ਦੇਵਾਂਗੇ। ਪਰ ਜਾਣ ਤੋਂ ਪਹਿਲਾਂ ਖੇਡ ਜਿਹੜੇ ਸੰਸਾਰ ਦੀਆਂ ਜਿਹੜੀਆਂ ਝਲਕੀਆਂ ਉਹ ਜ਼ਰੂਰ ਦੱਸ ਦਿਓ ਜੀ। ਜੀ ਜ਼ਰੂਰ ਜੀ। ਦੇਖੋ ਖੇਡ ਦੀ ਦੁਨੀਆ 'ਚ ਇੱਕ ਸਭ ਤੋਂ ਵਧੀਆ ਖਬਰ ਜਿਹੜੀ ਖੁਸ਼ਗਵਾਰ ਖਬਰ ਹੈ ਉਹ ਮੈਂ ਪੰਜਾਬ ਤੋਂ ਹੀ ਦੇਣੀ ਚਾਹੂੰਗਾ ਜੀ। ਵੈਸੇ ਛੋਟੀ ਖਬਰ ਆ ਪਰ ਮਹੱਤਵਪੂਰਨ ਖਬਰ ਆ ਕਿ ਸਾਡੇ ਇੱਥੋਂ ਦੇ ਪ੍ਰਸ਼ਾਸਨ ਨੇ ਇੱਕ ਕੋਸ਼ਿਸ਼ ਕੀਤੀ ਹੈ, ਪਹਿਲ ਕਦਮੀ ਕੀਤੀ ਹੈ ਕਿ ਜਿਹੜੀਆਂ ਬੱਚੀਆਂ ਖੇਡਾਂ 'ਚ ਪ੍ਰਾਪਤੀਆਂ ਕਰਦੀਆਂ ਚਾਹੇ ਕੌਮੀ ਪੱਧਰ ਤੇ ਚਾਹੇ ਕੌਮਾਂਤਰੀ ਪੱਧਰ ਤੇ, ਕਿ ਉਹਨਾਂ ਦੇ ਵਾਰਡ ਆ ਜਿਹੜੇ ਉਹਨਾਂ ਦਾ ਨਾਮ ਉਸ ਵਾਰਡ ਦੇ ਨਾਮ ਤੇ ਵੱਜੇਗਾ। ਮਤਲਬ ਕਿ ਜਿਹੜਾ ਉਹਨਾਂ ਦਾ ਨਾਂ ਹੈ ਵਾਰਡ ਦੇ ਨਾਂ ਉਹਨਾਂ ਦੇ ਨਾਮ ਤੇ ਬਦਲੇ ਜਾਣਗੇ। ਮਸਲਨ ਜੇ ਕੋਈ ਜਸਪ੍ਰੀਤ ਕੌਰ ਦਿੱਤੀ ਹੈ ਪੰਜਾਬ ਲੈਵਲ ਤੇ ਤਾਂ ਉਸ ਵਾਰਡ ਦਾ ਨਾਮ ਹੋਏਗਾ ਜਸਪ੍ਰੀਤ ਕੌਰ ਵਾਰਡ ਔਰ ਬਕਾਇਦਾ ਬੋਰਡ ਲੱਗਿਆ ਕਰੇਗਾ, ਉਹਦੇ ਪਿਤਾ ਦਾ ਨਾਂ ਉਹਦੀ ਮਾਤਾ ਦਾ ਨਾਂ ਜਿਹੜਾ ਉਹਦੇ ਤੇ ਲਿਖਿਆ ਜਾਇਆ ਕਰੂਗਾ। ਸੋ ਇਹ ਇੱਕ ਇਹਨਾਂ ਨੇ ਕੋਸ਼ਿਸ਼ ਕੀਤੀ ਹੈ, ਵਧੀਆ ਕੋਸ਼ਿਸ਼ ਹੈ, ਨੇਕ ਉਦਮ ਹੈ। ਪਰ ਇਹਦੇ ਨਾਲ ਮੇਰੇ ਖਿਆਲ ਦੇ ਨਾਲ ਦੂਸਰੇ ਖੇਤਰ ਦੀਆਂ ਕੁੜੀਆਂ ਨੂੰ ਵੀ ਇਸ ਸਕੀਮ 'ਚ ਕਰਨਾ ਚਾਹੀਦਾ ਸ਼ਾਮਲ। ਕਿਉਂਕਿ ਜਿੱਦਾਂ ਕਿਸੇ ਨੇ ਸਾਇੰਸ 'ਚ ਪ੍ਰਾਪਤੀ ਕੀਤੀ ਹੈ ਤਾਂ ਉਹ ਵੀ ਪ੍ਰਾਪਤੀ ਘੱਟ ਨਹੀਂ, ਉਹ ਵੀ ਸਮਾਜ ਦੇ ਹਿੱਤ 'ਚ ਹੀ ਪ੍ਰਾਪਤੀ ਹੁੰਦੀ ਹੈ, ਸਮਾਜ ਦੇ ਵਾਸਤੇ ਹੀ ਪ੍ਰਾਪਤੀ ਹੁੰਦੀ ਹੈ। ਸਾਇੰਸ ਦੇ ਵਿੱਚ ਕਿਸੇ ਦਾ ਯੋਗਦਾਨ ਹੈ ਉਸ ਬੱਚੀ ਨੂੰ ਵੀ ਸ਼ਾਮਲ ਕਰਨਾ ਚਾਹੀਦਾ। ਪੜ੍ਹਾਈ ਦੇ ਵਿੱਚ ਜੇ ਕੋਈ ਟੌਪ ਕੀਤਾ ਕਿਸੇ ਬੱਚੀ ਨੇ ਤਾਂ ਉਹਨੂੰ ਵੀ ਇਸ ਸਕੀਮ 'ਚ ਸ਼ਾਮਲ ਕਰਨਾ ਚਾਹੀਦਾ ਤਾਂ ਕਿ ਜਿਹੜੇ ਲੋਕ ਕਹਿੰਦੇ ਆ ਕਿ ਕੁੜੀ ਜੰਮੀ ਤੋਂ ਪੱਥਰ ਆ ਗਿਆ ਮਾੜੀ ਮੋਟੀ ਉਹਨਾਂ ਨੂੰ ਸ਼ਰਮ ਆਵੇ। ਸੋ ਦੂਜੀ ਖਬਰ ਜਿਹੜੀ ਆ ਉਹ ਇਹ ਆ ਕਿ ਸਕੂਲੀ ਖੇਡਾਂ ਚੱਲਦੀਆਂ ਪਈਆਂ, ਰਾਸ਼ਟਰੀ ਸਕੂਲੀ ਖੇਡਾਂ ਮੈਂ ਤੁਹਾਨੂੰ ਦੱਸਿਆ ਸੀ, ਉਹਦਾ ਹਾਲ ਇਹ ਆ ਕਿ ਕੱਲ ਇੱਥੇ ਇੱਕ ਗੇਮ ਖੇਡੀ ਫੁੱਟਬਾਲ ਟੈਨਿਸ, ਮੈਂ ਪਹਿਲੀ ਵਾਰੀ ਜ਼ਿੰਦਗੀ 'ਚ ਉਹਦਾ ਨਾਂ ਸੁਣਿਆ। ਇਹ ਓਲੰਪਿਕ 'ਚ ਕਿਤੇ ਨਹੀਂ ਹੈਗੀ, ਇਹਨਾਂ ਨੇ ਸ਼ਾਮਲ ਕੀਤੀ ਹੋਈ ਹੈ ਨੈਸ਼ਨਲ ਸਕੂਲ ਗੇਮਸ ਦੇ ਵਿੱਚ। ਤੇ ਉਹਦੇ 'ਚ ਇੱਕ ਕੁੜੀ ਖੇਡਣ ਉਤਰੀ, ਉਹਦਾ ਮੈਚ ਸੀਗਾ ਦਿੱਲੀ ਦੀ ਕੁੜੀ ਨਾਲ। ਉਹਨੂੰ ਇਹ ਨਹੀਂ ਸੀ ਸਮਝ ਲੱਗਦਾ ਕਿ ਮੈਂ ਕਰਨਾ ਕੀ ਹੈ ਇਸ ਗਰਾਊਂਡ ਦੇ ਵਿੱਚ, ਤੇ ਰੈਫਰੀ ਉਹਨੂੰ ਦੱਸ ਰਿਹਾ ਸੀ, ਉਹਨੂੰ ਤਾਂ ਵੀ ਨਹੀਂ ਸੀ ਪਤਾ ਲੱਗਦਾ। ਹਾਰ ਕੇ ਉਸ ਕੁੜੀ ਨੂੰ ਹੱਥ ਜੋੜ ਕੇ ਬਾਹਰ ਕੀਤਾ ਗਿਆ ਕਿ ਤੈਨੂੰ ਤਾਂ ਪਤਾ ਹੀ ਨਹੀਂਗਾ ਕਿ ਖੇਡਣਾ ਕੀ ਹੈ ਇੱਥੇ। ਸੋ ਮਤਲਬ ਕਿ ਪਤਾ ਹੀ ਨਹੀਂ ਪਿੱਛੋਂ ਜਿੱਤਦੀ ਆਈ ਹੈ ਜਿੱਤਦੇ ਕੋਈ ਮੁਕਾਬਲੇ 'ਚ ਕੋਈ ਹੋਣਾ ਹੀ ਨਹੀਂ। ਤੇ ਐਂਡ 'ਚ ਆ ਕੇ ਜਦੋਂ ਕੋਈ ਮੁਕਾਬਲਾ ਹੋਇਆ ਉੱਥੇ ਪਤਾ ਲੱਗਿਆ ਕਿ ਕੁੜੀ ਨੂੰ ਤੇ ABC ਵੀ ਨਹੀਂ ਪਤਾ ਇਸ ਗੇਮ ਦੀ। ਸੋ ਇਸ ਤਰ੍ਹਾਂ ਦੀਆਂ ਗੇਮ ਜਿਹੜੀਆਂ ਵਾਹੀਆਤ ਗੇਮ ਹੈ ਜਿਨ੍ਹਾਂ ਦੀ ਕੋਈ ਵੈਲਿਊ ਨਹੀਂ, ਉਹ ਵੀ ਇਹਨਾਂ ਨੇ ਨੈਸ਼ਨਲ ਸਕੂਲ ਗੇਮਸ ਦੇ ਵਿੱਚ ਇਹ ਸ਼ਾਮਲ ਕਰ ਛੱਡੀਆਂ। ਤੀਸਰੀ ਇੱਕ ਵਧੀਆ ਖਬਰ ਆ, ਪੰਜਾਬ ਨੇ ਸੌਰਾਸ਼ਟਰ ਨੂੰ ਹਰਾ ਦਿੱਤਾ ਇੱਕ ਪਾਰੀ ਤੇ 192 ਰਨ ਦੇ ਨਾਲ। ਅੰਡਰ 19 ਕੂਚ ਬਿਹਾਰ ਟਰਾਫੀ ਦੇ ਮੁਕਾਬਲੇ ਜਿਹੜੇ ਚੱਲਦੇ ਪਏ ਸਨ। ਇੱਕ ਹੋਰ
ਪੰਜਾਬ ਦੇ ਮੁਤਲਕ ਕੀ ਵਧੀਆ ਖਬਰ ਹੈ ਕਿ ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਨੂੰ 골ਡ ਮੈਡਲ ਮਿਲਿਆ। ਜੀ 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 ਬਿਲਕੁਲ। ਅਤੇ ਬਹੁਤ ਬਹੁਤ ਮਿੰਟੂ ਗੁਰਸਰੇ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਜਿਹੜੀ ਆ ਸਾਡੇ ਨਾਲ ਜੁੜੇ ਅਤੇ ਪੰਜਾਬ ਅਤੇ ਭਾਰਤ ਦੀਆਂ ਜਿਹੜੀਆਂ ਅਹਿਮ ਖਬਰਾਂ ਦੇ ਬਾਰੇ ਜਿਹੜੀ ਸਾਨੂੰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਦੇ ਵਿੱਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।